ਬੇਵਕੂਫ ਪਾਈਆ ਗੋਸ਼ਤ ਨੇ ਕੱਟੇ ਦਾ ਉਹਨੂੰ ਜਾ ਕੇ ਸਾਰਾ ਸੀਨੇ ਦਾ ਕਰਦੇ ਬਈ ਸਾਰਾ ਸਾਜੀ ਇੰਨੇ ਪੰਜੇ ਖਾਲੇ ਇਹਨੇ ਇੱਕ ਉਂਗਲੇ ਦੀ ਹੋਰ ਨਿਕਲ ਆਈ ओए तू जलाया है तू बसेरा कर नान टिक्की की दुकानों पे एडा चबला सिर्फ सादा अंडा उबालना तो घंटा मसाला टीवी देखता अच्छा ये डालना है ये डालना है ये डालना है मसाला टीवी देखता अच्छा ये डालना है ये डालना है मेरे यार ए हुस्न वाले दिल किया मैंने तेरे हवाले तेरी मर्जी पे अब बात ठहरी जीने दे चाहे तू मार डाले तेरे हाथों में अब मेरी जान है आज मौसम बड़ा बेईमान है बड़ा बेईमान है आज मौसम आने वाला कोई तूफान है कोई तूफान है आज मौसम हद तो ज्यादा एक्सप्रेशन भी टेंशन दे गए हाले मैं एंड ते कहना सी उस तो पहले खांसी ने कैपिटल न थी अस्सलाम वालेकुम नाज़रीन तुसी कह रहे जी सब तो पहले सलाम लिया करो सलाम उससे ली जाती है जो आपसे दूर हो जाए और दोबारा मिले आप तो हम ऐसे होते हैं सलाम क्या ले हम जब भी पाए बंदे ने की सलाम लईए ਅਸੀਂ ਤੁਹਾਡੇ ਅੰਦਰ ਤੁਸੀਂ ਸਾਡੇ ਅੰਦਰ ਇਸ਼ਕ ਸਮੁੰਦਰ ਦਿਲ ਦੇ ਅੰਦਰ ਠੀਕ ਹੈ ਨਾ ਅੱਛਾ ਅਸਲਾਮ ਵਾਲੇਕੁਮ ਨਾਜ਼ਰੀਨ ਸਲਾਮ ਜ਼ਰੂਰੀ ਹੈ ਮੈਂ ਹੁਣ ਕੋਈ ਤੁਹਾਨੂੰ ਉਹ ਨਹੀਂ ਕਰਨੀ ਕੋਈ ਜਿਹੜੀ ਅਕਵਾਲੇ ਜ਼ਰਰੀ ਸਟਾਰਟ ਵਾਲੀ ਉਹ ਜੇ ਤੁਹਾਨੂੰ ਸਮਝ ਆਵੇ ਠੀਕ ਆ ਮੈਂ ਕਰ ਦਿਆ ਕਰਾਂਗਾ ਜੇ ਨਹੀਂ ਸਮਝ ਆਉਂਦੀ ਤੇ ਕੋਈ ਰੌਲਾ ਨਹੀਂ ਮੈਂ ਨਹੀਂ ਕਰਦਾ ਭਾਈ ਉਹ ਅਕਵਾਲੇ ਜ਼ਰਰੀ ਨਹੀਂ ਉਹ ਮੈਂ ਜੋ ਦੇਖਦਾ ਨਾ ਮੁਆਸ਼ਰੇ 'ਚ ਮੈਂ ਤੁਹਾਨੂੰ ਦੱਸਦਾ ਯਾਰ ਇਦਾਂ ਦਾ ਕਰ ਲਿਆ ਕਰੋ ਇਦਾਂ ਨਹੀਂ ਸਹੀ ਹੈਗਾ ਹਾਂਜੀ ਹੈਨਾ ਹਾਂਜੀ ਬਿਲਕੁਲ ਐਜ਼ ਅ ਨਸੀਹਤ ਹਾਂ ਬਸ ਸਿਰਫ ਹਾਂ ਬਸ ਮੈਂ ਹੁਣ ਇਹ ਕੋਈ ਕਹਿਣਾ ਨਹੀਂ ਮੈਂ ਸਿਰਫ ਇੰਨਾ ਕਹਿਣਾ ਵੀ ਹੁਣ ਗਰਮੀਆਂ ਅੱਗੋਂ ਮਤਲਬ ਗਰਮੀਆਂ ਚੱਲ ਰਹੀਆਂ ਨੇ ਸਾਡੀਆਂ ਹਾਂਜੀ ਤੁਸੀਂ ਦੇਖੋ ਕਿ ਬਾਹਰ ਇੱਕ ਬੰਦਾ ਮੀਟਰ ਚੈੱਕ ਕਰ ਰਿਹਾ ਇੱਕ ਬੰਦਾ ਰੀਡਿੰਗ ਚੈੱਕ ਕਰ ਰਿਹਾ ਇੱਕ ਬੰਦਾ ਕੋਈ ਖੰਭੇ ਤੇ ਚੜਿਆ ਉਹਨੂੰ ਪਾਣੀ ਪੂਣੀ ਪੁੱਛ ਲਿਆ ਬਸ ਇੰਨੀ ਗੱਲ ਹੈ ਅੱਛੀ ਬਾਤ ਹੋਰ ਕੋਈ ਮੈਂ ਤੁਹਾਨੂੰ ਕੋਈ ਤੁਹਾਡੇ ਤੇ ਮੈਂ ਕੋਈ ਮਤਲਬ ਕੋਈ ਮੁੱਲਾ ਪਿਆਦਾ ਨਹੀਂ ਲੱਗਾ ਉਹ ਪਰਿੰਦਿਆਂ ਵਾਸਤੇ ਵੀ ਉੱਤੇ ਪਾਣੀ ਤੇ ਉਹ ਇੱਕੋ ਸ਼ੋਅ ਨਹੀਂ ਸਾਰਾ ਕੁਝ ਕਰਾ ਦੇਣ ਹੁਣ ਗਾਂ ਸ਼ੋਅ ਨਹੀਂ ਕਰਨੇ ਵੀ ਪਰਿੰਦਿਆਂ ਵਾਸਤੇ ਵੀ ਕਰਾ ਦਿਓ ਬਾਹਰ ਔਰ ਬਿੱਲੀਆਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਵਾਸਤੇ ਕੀ ਕਰਦੇ ਅਸੀਂ ਇਹਨਾਂ ਨੂੰ ਕਿੰਨੇ ਕੁ ਘਰ ਜਿਹੜੇ ਬਿੱਲੀਆਂ ਵਾਸਤੇ ਇੰਤਜ਼ਾਮ ਕਰਦੇ ਪਰਿੰਦੇ ਤੇ ਉੜਦੇ ਨੇ ਹਾਂ ਬਿੱਲੀ ਵਿਚਾਰੀ ਬਿੱਲੀ ਵਾਸਤੇ ਕੀ ਕਰਦੇ ਹੋ ਤੁਸੀਂ ਤੇ ਬਿੱਲੀ 7 ਘਰ ਫਿਰਦੀ ਨਹੀਂ ਬਿੱਲੀ ਵਾਸਤੇ ਦੁੱਧ ਠੰਡਾ ਰੱਖਣਾ ਵਾ ਕਿਉਂਕਿ ਜੇ ਅਸੀਂ ਨਹੀਂ ਗਰਮੀਆਂ 'ਚ ਗਰਮ ਪੀ ਸਕਦੇ ਉਹ ਕਿ ਪੀਵੇ ਵਿਚਾਰੀ ਹਾਂਜੀ ਸਹੀ ਇਹਨੇ ਬਿੱਲੀ ਵਾਸਤੇ ਕੀ ਕਹਿੰਦਾ ਸਪੈਸ਼ਲ ਛੀਛੀ ਸਿੱਕੜਿਆ ਦਰੋਂ ਇਹ ਸਿੱਕੜਿਆ ਹਾਂ ਉਹ ਕਈ ਸ਼ੀਸ਼ੀ ਦੇ ਨਾਲ ਉਹ ਨਹੀਂ ਦੌੜਦੀਆਂ ਉਹਨਾਂ ਨੂੰ ਪਤਾ ਲੱਗਦਾ ਨਹੀਂ ਕਰਨੀ ਆਉਂਦੀ ਅਸੀਂ ਜਾਣਾ ਸਹੀ ਗੱਲ ਰੰਗੀਨ ਸੋਟਾ ਬਣਾਇਆ ਬਿੱਲੀਆਂ ਵਾਸਤੇ ਤਾਏ ਜੀ ਇਹਦੇ ਘਰ ਬਿੱਲੀ ਆਉਂਦੀ ਪਈ ਤੇ ਦੂਰੋਂ ਹੀ ਸ਼ੀਸ਼ੀ ਕਰ ਰਿਹਾ ਉਹ ਕਹਿੰਦੇ ਤੇਰੇ ਘਰ ਆਉਣਾ ਕਿੰਨੇ ਮੈਂ ਤਾਂ ਲੰਘ ਜਾਣਾ ਤੂੰ ਮਾਮਾ ਤੀਜੇ ਮਹੱਲੇ ਵੀ ਆਪਣੀ ਫੂਕ ਦਾਇਆ ਕਰੀ ਬਿੱਲੀ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਵੀ ਕਿਹੜਾ ਘਰ ਫਿਰਨਾ ਕਹਿੰਦਾ ਨਹੀਂ ਤੇ ਇਹਦੇ ਘਰ ਦੇ ਕੇ ਉਹਨੂੰ ਜੈਂਪ ਬਣਾਤਾ ਕਹਿੰਦੀ ਇੱਥੋਂ ਟੱਪ ਕੇ ਲੰਘਿਆ ਕਰ ਉਸਤਾਦ ਜੀ ਇਹਦੇ ਘਰ ਇੰਨੀ ਭੁੱਖ ਦੇਖੀ ਬਿੱਲੀ ਨੇ ਹਰ ਘਰ ਵੜਨ ਤੋਂ ਪਹਿਲੇ ਦੇਖਦੀ 8ਵਾਂ ਘਰ ਇਹਦਾ ਹੋਵੇ ਆਹੋ ਤੇਰੇ ਘਰ ਤੇ ਬਿੱਲੀ ਆਮ ਰੂਟੀਨ 'ਚ ਵੀ ਮਟਨ ਖਾ ਰਹੀ ਹੁੰਦੀ ਆ ਸਾਲੇ ਪਤਾ ਨਹੀਂ ਕਿਹੜੀ ਗੱਲ ਕਰੀ ਜਾਂਦੇ ਬਿੱਲੀ ਐ ਹੋ ਗਈ ਬਿੱਲੇ ਆ ਹੋ ਗਿਆ ਬੀਟੇ ਨੂੰ ਇਹਦੇ ਘਰੋਂ ਦਾ ਚਵਾਵਾਂ ਦੁੱਧ ਤੁਸੀਂ ਬਿੱਲੀ ਵਾਸਤੇ ਸਪੈਸ਼ਲ ਕੱਢ ਕੇ ਰੱਖਦੇ ਹੋ ਠਹਿਰ ਇੱਕ ਮਿੰਟ 15 ਨੰਬਰ ਦੀ ਯਾਰ ਜਦੋਂ ਕਰ ਲੈਂਦੇ ਨੂੰ ਯਾਰ ਜੇ ਵਿਚਾਰਾ ਬੋਲਣ ਲੱਗਾ ਨਹੀਂ ਸਾਜੀ ਕੋਈ ਗੱਲ ਕਰੇ ਨਾ ਕਰਨ ਵਾਲੀ ਐਡਾ ਮਜ਼ਮੂਨ ਹੁੰਦਾ ਪੇਪਰ 'ਚ ਜਿਹੜੀ ਤੇਰੀ ਜੁਗਤ ਰਘੂ ਭਾਈ ਛੋੜੇ ਇਹ ਬਿੱਲੀ ਇਹਦੇ ਘਰੋਂ ਦੁੱਧ ਪੀ ਗਈ ਬਿੱਲੀ ਫੜ ਕੇ ਨਾਲ ਦੁੱਧ ਵੀ ਖੋਹ ਲਿਆ ਨਾਲ ਉਹਦਾ ਚੂਚਾ ਵੀ ਖੋਹ ਲਿਆ ਜਿਹੜਾ ਪਹਿਲੇ ਕੋਲ ਲੈ ਕੇ ਜੀਓ ਬੈਠੇ ਬਿੱਲੀ ਚੋ ਵੀ ਲਈ ਉਹ ਵੀ ਕਹਦੇ ਨਹੀਂ ਇੱਕ ਮਿੰਟ
ਬਿੱਲੀ ਮੈਂ ਡਰਾਮਾ ਬਿੱਲੀ ਕਰਦਾ। ਬਿੱਲੀ ਜਾ ਕੇ ਕਹਿੰਦੀ ਆ ਕਿ ਵੀ ਮੈਨੂੰ ਮਾਰਿਆ ਵੀ ਤੇ ਮੇਰਾ ਚੂਚਾ ਵੀ ਨਹੀਂ, ਖੋਲਿਆ। ਮੈਂ ਮਾਰਿਆ ਕਿਆ? ਨਹੀਂ ਉਹੀ ਗੱਲ ਮੈਂ ਸਿੱਧੀ ਉਹ ਗੱਲ- ਯਾਰ ਮਿੱਠੇ ਵਾਹ ਯਾਰ 2 ਮਿੰਟ ਦੀ ਕੋਸ਼ਿਸ਼ ਉਸਤਾਦ ਜੀ ਇਹਦੇ ਨਾਲ। ਉਸਤਾਦ ਜੀ ਇਹਨਾਂ ਘਰ ਇੰਨੀ ਭੁੱਖ ਨੱਚਦੀ ਆ, ਇਹਨਾਂ ਨੂੰ ਭੁੱਖ ਨੱਚਣ ਵਾਲੇ ਗਾਣੇ ਭਰਾਏ ਹੋਏ। ਇੰਨਾ ਘਰ ਭੁੱਖ ਨੱਚਦੀ ਵੇਲਾਂ ਕਰਾਉਂਦੇ ਸਾਰਾ ਟੱਬਰ ਭੁੱਖ ਦੇ ਉੱਤੇ। ਮੈਂ ਸਾਡੇ ਕਿਹਾ ਘਰ ਤੇ ਬਿੱਲੀ ਪੂਰੇ ਮਹੱਲੇ ਦੀਆਂ ਬਿੱਲੀਆਂ ਇਕੱਠੀਆਂ ਕਰਕੇ ਲਿਆਂਦੀਆਂ ਨਾ ਵੀ ਸ਼ਾਮ ਨੂੰ ਉਧਰ ਖਾਵਾਂਗੇ ਰੋਣੀ ਹੋਣਾ ਹਨਾ। ਉਹ ਯਾਰ ਇੱਕ ਉਹ ਕੁੱਤਾ ਜਾਣਦੇ ਭਾਈ ਯਾਰ। ਇੱਕ ਕੁੱਤਾ ਕਿੰਨੀਆਂ ਹੀ ਬਿੱਲੀਆਂ ਨੂੰ ਕੁੱਟਣ ਦਿਆ ਕਹਿੰਦਾ ਇਹ ਕਹਿੰਦੇ ਆ ਮੈਰ ਘਰ ਗੋਸ਼ਤ ਪੱਕਾ ਮੈਂ ਨਹੀਂ ਮੰਨਦਾ। ਉਹ ਯਾਰ ਉਹਨਾਂ ਨੂੰ ਕਰਦੀਆਂ ਬਾਤ। ਨਹੀਂ ਉਹ ਸਹੀ ਕਹਿੰਦੇ ਅੱਛਾ ਕੁੱਤਾ ਕਿੰਨੀਆਂ ਬਿੱਲੀਆਂ ਨੂੰ ਕੁੱਟਣ ਦਿਆ। ਉਹਨੇ ਕਿਹਾ ਕਿਉਂ ਕੁੱਟਣ ਦਿਆ? ਕਹਿੰਦੀਆਂ ਮੇਰ ਘਰ ਗੋਸ਼ਤ ਪੱਕਾ ਹੈ। ਝੂਠ ਬੋਲਣ ਦਈਆਂ। ਉਸਤਾਦ ਜੀ ਇੱਕ ਮਹਿੰਦੀ ਤੇ ਗਿਆ, ਇੰਨੀ ਭੁੱਖ ਨੱਚਦੀ ਇਹਨਾਂ ਘਰ, ਇੱਕ ਮਹਿੰਦੀ ਤੇ ਗਿਆ ਤੇ ਉਹਨਾਂ ਨੂੰ ਜਾ ਕੇ ਪੁੱਛਣਾ ਯਾਰ ਭੁੱਖ ਕਿਦੋਂ ਨੱਚਣੀ ਹੈ। ਆਹੋ ਉਸਤਾਦ ਜੀ ਬਿੱਲੀ ਨੇ ਇਹਨਾਂ ਘਰ ਤੁਹਾਡੇ ਘਰ ਤੇ ਦਸਤਰਖਾਨ ਲੱਗੇ ਹੋਏ ਆ ਨਾ ਵੀ ਪੂਰਾ ਮਹੱਲਾ ਆਉਂਦਾ ਵਾ ਸ਼ਾਮ ਨੂੰ ਸਾਜੀਆਂ ਕੋਈ ਗੱਲ ਕੋਈ ਟੌਪਿਕ ਤਾਂ ਬਣਾਉਣ ਹੁੰਦੇ। ਅੱਛਾ, ਅੱਗੋਂ ਕਿਤੇ ਗੁਰਮਤ ਸ਼ੁਰੂ ਕੀ- ਕਰਤੀ ਹੈ। ਉਸਤਾਦ ਜੀ ਇਹਨਾਂ ਘਰ ਗੋਸ਼ਤ ਨਹੀਂ ਸੀ ਪੱਕਦਾ, ਬਿੱਲੀ ਇਹਦਾ ਪਹੁੰਚਾ ਖਿੱਚ ਕੇ ਜਾਂਦੀ ਪਈ ਕਸਾਈ ਦੀ ਦੁਕਾਨ ਤੇ, ਕਹਿੰਦੀ ਇੱਥੇ ਆ। ਬੇਟਾ ਇੱਥੋਂ ਲੈਣਾ। ਐਂ ਦੱਸੋ ਜੀ। ਅੱਛਾ ਬੋਲਦਾ ਹੈ ਜਿਵੇਂ ਕਾ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਵੀ ਐ ਹੋ ਜਾ। ਇਹਨਾਂ ਦੇ ਬਿਲਕੁਲ ਘਰ ਦੇ ਸਾਹਮਣੇ ਗੋਸ਼ਤ ਵਾਲੀ ਦੁਕਾਨ ਸੀ ਤੇ ਮਹੱਲੇ ਦਾ ਗੋਸ਼ਤ ਲੈਣ ਜਾਂਦਾ ਤੇ ਕਸਾਈ ਨੇ ਇਹਨੂੰ ਵੇਖਿਆ, ਕਹਿੰਦਾ ਯਾਰ ਆਹ ਕਿੱਥੇ ਕਹਿੰਦੇ। ਉਸਤਾਦ ਜੀ ਇਹਨਾਂ ਘਰ ਕਿੱਡੀ ਬਰੀਕ ਗੱਲ ਆ ਹਾਂਜੀ ਭਾਈ। ਦੱਸੋ। ਅੱਛਾ ਬੜੀ ਗੱਲ ਹੈ ਉਸਤਾਦ। ਗੱਲ ਹੈ। ਯਾਰ ਇਦਾਂ ਬਰੀਕ ਗੱਲ ਆ ਲੇਕਿਨ ਅਗਲੇ ਦੇ ਪੱਲੇ ਵੀ ਪਵੇ। ਤੂੰ ਕਹਿ ਕਿ ਭਾਜੀ ਇੱਕ ਦਿਨ ਆਪਣੇ ਮਹੱਲੇ ਦੇ ਗੋਸ਼ਤ ਵਾਲੇ ਕੇ ਚੱਲਿਆ ਤੇ ਗੋਸ਼ਤ ਵਾਲਾ ਇਹਨੂੰ ਕਹਿੰਦਾ ਭਾਜੀ ਤੁਸੀਂ ਹੁਣ ਸ਼ਿਫਟ ਹੋਏ ਇੱਥੇ? ਤੇ 8 ਸਾਲ ਹੋ ਗਏ। 18 ਸਾਲ ਹੋ ਗਏ ਉੱਥੇ। ਪਾਈਆ ਗੋਸ਼ਤ ਪਕਾਇਆ ਕੱਲ ਉਹਨਾਂ ਨੇ ਤੇ ਕਿਚਨ ਨੂੰ ਉਹ ਲਾਗ ਲਵਾਇਆ ਤਾਜੀ ਉਹ ਜਿਹੜਾ ਟ੍ਰੇਨ ਨੂੰ ਲੱਗਾ ਉਹ ਘੁਮਾਉਣ ਵਾਲਾ। ਉਸਤਾਦ ਜੀ ਬਿੱਲੀ ਗੋਸ਼ਤ ਇਹਨਾਂ ਘਰ ਲਿਜਾ ਕੇ ਖਾ ਕੇ ਹੱਡੀਆਂ ਇਹਨਾਂ ਨਾਲ ਸੁੱਟਦੀ। ਨਹੀਂ ਬਿੱਲੀ ਹੱਡੀ ਬਾਹਰੋਂ ਲਿਆਉਂਦੀ ਆ ਕਿਤੋਂ ਤੇ ਇਹਨਾਂ ਦੇ ਬੂਹੇ ਕੇ ਖਾ ਕੇ ਤੇ ਹੱਡੀ ਇਹਨਾਂ ਦੇ ਘਰ ਦੇ ਅੰਦਰ ਸਿੱਟਦੀ ਕਿ ਬੇਟਾ ਜੇ ਤੁਸੀਂ ਨਹੀਂ ਮੰਗਾਉਂਦੇ ਤੇ ਮੈਂ ਭੁੱਖੀ ਨਹੀਂ ਮਰੂੰਗੀ। ਜੇ ਬਿੱਲੀ ਕਹਿੰਦੀ ਮਾਸ ਪਵਾ ਲਿਓ ਇਹਦੇ ਤੇ ਹਨਾ। ਇੱਕ ਬਿੱਲੀ ਨੇ ਭਾਈ ਮੈਰ ਵੱਲੋਂ ਹੱਡੀ ਲੱਭ ਵੀ ਗਈ ਉਹਨੂੰ ਦੂਜੇ ਨੂੰ ਚੈੱਕ ਕਰਾਉਂਦੀ ਆ ਵੇਖੀ ਕਿਤੇ ਲੱਕੜ ਨਾ ਹੋਵੇ ਤੇ ਪਕਾਉਂਦੇ ਹੀ ਨਹੀਂ ਗੋਸ਼ਤ। ਚੈੱਕ ਕਰਾ ਲਈ। ਉਸਤਾਦ ਜੀ ਇਹਨਾਂ ਘਰ ਇਹਨਾਂ ਦੀ ਗਲੀ 'ਚ ਸਿਰਫ ਬਿੱਲੀ ਨੇ ਕਿਤੋਂ ਬੋਟੀ ਫੜ ਕੇ ਨਾ ਇਹਨਾਂ ਦੇ ਘਰ ਦੇ ਅੱਗੋਂ ਨਹੀਂ ਲੰਘਦੀ। ਮਤਲਬ ਅਗਰ ਇਹਨਾਂ ਦਾ ਆਹ ਘਰ ਆ ਨਾ ਤੇ ਉੱਥੋਂ ਬੋਟੀ ਲੱਭੀ ਤੇ ਇੱਥੇ ਹੋਣਾ ਤੇ ਉੱਤੋਂ ਦੀ ਆਉਂਦੀ ਕਿਉਂਕਿ ਝਪੱਟਾ ਹੀ ਐਸਾ ਵਾ ਵੀ ਬਿੱਲੀ ਪੂਰੀ ਫੜ ਕੇ ਉਸਤਾਦ ਜੀ ਇਹਨਾਂ ਦੇ ਕਿਚਨ 'ਚ ਬਿੱਲੀ ਵੜ ਗਈ ਤੇ ਉਹਦਾ ਨਾ ਬੋਟੀ ਤੇ ਧਿਆਨ ਪੈ ਗਿਆ, ਅੱਗੋਂ ਕਰਦੀ ਇਹ ਕੀ ਆ? ਆ ਕੀ ਇਹ ਕਿੱਦਾਂ ਹੋ ਗਿਆ? ਉਸਤਾਦ ਜੀ ਇਹਨਾਂ ਘਰ ਪਰੌਣੇ ਆਏ ਤੇ ਗੱਲਾਂ ਕਰ ਰਹੇ ਕਿ ਗੋਸ਼ਤ ਨਾ ਪਕਾ ਲਈਏ ਤੇ ਬਿੱਲੀਆਂ ਨੁੱਕਰ 'ਚ ਬੈਠੀਆਂ ਚੇਜ਼ਾ ਕਰ ਰਹੀਆਂ। ਬਿੱਲੀ ਨੂੰ ਕਿ ਕੋਲ ਜਾ ਪਕਾ ਲਈਏ। ਅੱਛਾ ਬਿੱਲੀ ਪੁਲਿਸ ਦਾ ਹੁੰਦਾ ਸੀ। ਅੱਛਾ ਮੈਰ ਉਹਨਾਂ ਦੇ ਘਰ ਗੋਸ਼ਤ ਪੱਕਾ ਤੇ ਬਿੱਲੀ ਆ ਕੇ ਜਿਹੜਾ ਪਕਾ ਰਹੀ ਸੀ ਨਾ ਬੁੱਢੀ ਨੂੰ ਕਹਿੰਦੀ ਖਾ ਲੈ ਜੀ ਤੁਸੀਂ ਅੱਜ ਆਏ ਇਸ ਘਰ 'ਚ ਨਵੇਂ ਪਹਿਲੇ ਛੱਡ ਕੇ। ਉਸਤਾਦ ਜੀ ਮੈਂ ਰੋਣਾ ਘਰ ਗੋਸ਼ਤ ਪੱਕਾ, ਕੁੱਤੇ ਨੇ ਬਹੁਤ ਖੜਕਾ ਕੇ ਆਹ ਕਿਹੜੀ ਹਰਕਤ ਹੋਈ ਹੈ। ਤੁਸੀਂ ਬਰਾਦਰੀਆਂ ਬਾਹਰ ਮੇਰੇ ਵਾਲੇ ਕਿ ਦੇਖਣ ਦਾ ਜਵਾਬ ਦੇ ਇਕੱਲਾ ਹੀ ਰਹਿ ਗਿਆ। ਆਹੋ ਉੱਧਰ ਦੇਖ ਮੈਰ ਨੇ ਭਾਈ ਗੋਸ਼ਤ ਪਕਾਇਆ ਓਏ ਤੂੰ ਇੱਧਰ ਆ, ਤੁਸੀਂ ਇੱਧਰ ਆ, ਤੁਸੀਂ ਤਿੰਨੇ ਐਕਸੈਂਟ ਇਹਨੂੰ ਹਾਂ ਚਲੋ ਮੈਨੂੰ ਕਹਿ ਭਾਜੀ ਰਿਹਾ ਮੈਨੂੰ ਮਾਰੇ ਤੇ ਆਦੇ ਇੰਨੇ ਮਾਰੇ ਚੱਲ ਆ ਵੀ ਬਹੁਤ ਮਾੜੇ ਕੀ ਕਹਿੰਦਾ? ਚੱਲ ਕਰ ਤੂੰ ਕਰ ਕੋਈ ਨਹੀਂ ਕਰ ਤਾਜੀ ਮੈਂ ਉਹਨਾਂ ਨੇ ਤੂੰ ਟੈਨਸ਼ਨ ਨਹੀਂ ਲੈਣੀ ਤੇਰੇ ਨਾਲ ਕੋਈ ਵੀ ਨਹੀਂਗਾ ਤੂੰ ਟੈਨਸ਼ਨ ਨਹੀਂ ਲੈ। ਉਸਤਾਦ ਜੀ ਮੈਂ ਰੋਣਾ ਘਰ ਗੋਸ਼ਤ ਪੱਕਿਆ ਤੇ ਚੌਂਕ 'ਚ ਕੁੱਤਿਆਂ ਨੇ ਪੰਚਾਇਤ ਭਾਈ ਯਾਰ ਆ ਹੁਣ ਦੱਸੋ ਅੱਗੋਂ ਕੀ ਕਰਨਾ। ਮੈਂ ਉਹਨਾਂ ਨੇ ਗੋਸ਼ਤ ਪਕਾਇਆ, ਬਿੱਲੀ ਫੇਰ ਇhtiyat ਨਾਲ ਟਿੱਕੀ ਲੈ ਕੇ ਜਾਣ ਡਈ। ਕਿਤੇ ਤੇ ਗੇੜਾ ਹੋਇਆ ਖਾ ਲਾ। ਯਾਰ ਉਹ ਬੋਲੋ ਯਾਰ ਕੀ ਹੋ ਗਿਆ 10 ਮਿੰਟ ਦਾ 10 ਮਿੰਟ ਨਹੀਂ ਪੰਜ ਗਏ। ਦਾ ਰਹਿ ਜੀ। ਪਾਈਆ ਇਹ ਗੋਸ਼ਤ ਪਾਈਆ ਗੋਸ਼ਤ ਪਕਾਉਣ ਲੱਗੇ ਤੇ ਦੇਗਾਂ ਵਾਲਿਆਂ ਵਾਂਗੂ ਧੋਂਦੇ ਟੱਪ ਚ ਤੁੱਕਿਆ ਉਹਨੂੰ ਸਿਰਕੇ ਦੀ ਬੋਤਲ ਹੈ ਉਹ ਬੋਟੀਆਂ ਲੱਭਣ ਹੀ ਨਹੀਂ ਦਈਆਂ ਪਾਣੀ ਦਾ ਮੁੜ ਕੇ ਉਹਦਾ ਚੁੰਡੀਆਂ ਪਾਪਾ ਲੱਭਣ ਦੇ ਚੱਲ ਮੈਰ ਨਹੀਂ ਉਸਤਾਦ ਜੀ ਐਡੀ ਵੀ ਗੱਲ ਨਹੀਂ ਹੈਗੀ, ਗੋਸ਼ਤ ਪੱਕਦਾ ਵਾ ਅਲਹਮਦੁਲਿਲਾ। ਹੁਣ ਮੈਂ ਨਮਾਇਸ਼ ਕਰਨ ਲੱਗ ਜਾਵਾਂ ਗੋਸ਼ਤ ਦੀ। ਨਹੀਂ ਯਾਰ ਉਹਨੇ ਏਡਾ ਇਹ ਵੀ ਹੱਡੀਆਂ ਮੈਂ ਮੰਡਾ ਕੇ ਗਲ ਚ ਪਾ ਲਵਾਂ ਵੀ ਪਤਾ ਹੱਡੀਆਂ ਲੱਗੇ। ਨਹੀਂ ਕੋਈ ਹੱਡੀ ਹੁੰਦੀ ਹੈ ਹਾਂਜੀ। ਵੀ ਹੁਣ ਮਤਲਬ 200 ਗ੍ਰਾਮ ਗੋਸ਼ਤ ਚੋਂ ਹੱਡੀਆਂ ਕਿੱਥੇ ਹੁੰਦੀਆਂ? ਉਸਤਾਦ ਜੀ ਐਡਾ ਪ੍ਰੋਗਰਾਮ ਆ ਵੀ ਬੇਵਕੂਫ ਮੈਂ ਉਹ ਪੰਜੇ ਜਿਹੜੇ ਕੰਨਾਂ ਚ ਪਾ ਕੇ ਫਿਰਾਂ ਫੇਰ ਪਤਾ ਪੰਜੇ ਹਾਂ ਗੱਲ ਕਰ ਮੁਰਗੀ ਦੇ ਪੰਜੇ ਪੱਕਦੇ ਆ। ਐਡਾ ਬੇਵਕੂਫ ਉਹ ਪਾਈਆ ਗੋਸ਼ਤ ਨੇ ਕੱਟੇ ਦਾ ਉਹਨੂੰ ਜਾ ਕੇ ਸਾਰਾ ਸੀਨੇ ਦਾ ਕਰਦੇ ਬਈ। ਇਹ ਸਾਰਾ ਢਿੱਡ। ਤਾਜੀ ਇੰਨਾ ਥੋੜਾ ਗੋਸ਼ਤ ਇਹਨਾਂ ਨੇ ਪਕਾਇਆ ਸਾਰੀ ਹੱਡੀ ਖਾ ਕੇ ਵੀ ਇਹਨੇ ਦੰਦਾਂ 'ਚ ਤੇਲ ਹੀ ਨਹੀਂ ਮਾਰਿਆ। ਉਸਤਾਦ ਜੀ ਇੰਨੇ ਮਾੜੇ ਆ ਇਹਨਾਂ ਦੇ ਹੈ ਨਾ ਘਰ ਤਰੀਕ ਡਨ ਆ 29 ਤਰੀਕ ਨੂੰ ਪਕਣਾ ਉਹ ਗੋਸ਼ਤ ਬਸ। ਨਹੀਂ 29 ਤਰੀਕ ਹਰ ਮਹੀਨੇ ਆ ਜਾਂਦੀ ਮਰੇ ਪਾਗਲ ਆ ਤੂੰ। ਉਸਤਾਦ ਜੀ ਸਾਡੇ ਘਰ ਸਾਲਣ ਪੱਕਦੇ ਆ ਹਰ ਸਬਜ਼ੀ ਚ ਗੋਸ਼ਤ। ਠੀਕ ਆ, ਦਾਲ ਪਕਾਈਏ ਉਹਦੇ ਚ ਵੀ ਗੋਸ਼ਤ, ਦਾਲ ਗੋਸ਼ਤ, ਇਹ ਗੋਭੀ ਗੋਸ਼ਤ, ਟਿੰਡੇ ਗੋਸ਼ਤ, ਕੀੜਾ ਗੋਸ਼ਤ, ਉਹ ਤੋਰੀ ਸਾਲਿਆ ਗੋਸ਼ਤ, ਤੁਹਾਡੇ ਭਿੰਡੀ ਘਰ ਗੋਸ਼ਤ। ਅੱਜ ਤੋਂ 9 ਸਾਲ ਪਹਿਲੇ ਇੱਕ ਚਿਕਨ ਦੀ ਬੋਟੀ ਆਈ ਸੀ ਲੈਗ ਦੀ
ਤੇ ਤੇਰਾ ਛੋਟਾ ਭਰਾ ਸਿਰਫ ਸਿਆਹੀ ਲੈ ਕੇ ਜਾਂਦਾ ਸੀ, ਕਲਮ ਦੀ ਜਗ੍ਹਾ ਉਹਨੂੰ ਲੈ ਕੇ ਜਾਂਦਾ ਸੀ। 9 ਸਾਲ ਹੋ ਗਏ ਉਹਨੇ ਮੈਟ੍ਰਿਕ ਤੇ ਕੁਝ ਮੋਟੀ ਦੇ ਨਾਲ ਲਿਖਿਆ। ਚਲ ਗਏ। ਹਾਂ ਨਹੀਂ ਉਦਾਂ ਹੀ ਮੋਟੀ ਮਾਰ ਕੇ ਰੱਖੀ ਸੀ ਉਹਨੇ ਆਪਣੀ ਨੂੰ। ਬੇਟੇ ਨੂੰ ਤੂੰ ਗੋਸ਼ਤ ਦੀ ਗੱਲ ਕਰਦਾ, ਤੁਹਾਡੇ ਦੇ ਕਿਸੇ ਖਾਬ 'ਚ ਗੋਸ਼ਤ ਆਵੇ, ਤੁਹਾਡੇ ਰਿਸ਼ਤੇਦਾਰ ਸਲਾਮ ਕਰਨ ਆਏ, ਮੈਰ ਸਾਹਿਬ ਬਾਚਾ। ਅਸੀਂ ਭੁੱਖ ਦੇ ਜ਼ਫਰ ਸਪਾਰੀ ਹੋਏ ਆ ਇਹ ਕਰਦੇ ਤਾਜੀ ਇੱਕ ਉਸਤਾਦ ਜੀ ਇਹਨਾਂ ਨੇ ਘਰ ਗੋਸ਼ਤ ਪਕਾਇਆ ਤੇ ਬਿੱਲੀਆਂ ਆਪਸ 'ਚ ਗੱਲਾਂ ਕਰ ਰਹੀਆਂ, ਗੋਸ਼ਤ ਦੀ ਸਮੈਲ ਆ ਕਿ ਅਤਰਾ ਘਰ 'ਚ ਪਿਆ। ਤਾਜੀ ਮੈਂ ਕਿਹਾ ਨਹੀਂ ਨਹੀਂ ਇਹਨਾਂ ਨੇ ਸੈਂਟ ਲਿਆਂਦਾ ਵਾ, ਉਹ ਜਿਹੜਾ ਨਹੀਂ ਮਿਲਦਾ ਅਚਾਰ ਗੋਸ਼ਤ ਜਿੱਦਾਂ ਅਚਾਰ ਦਾ ਸੈਂਟ ਹੁੰਦਾ। ਇਹ ਦੋਵੇਂ ਜਣੇ ਤਾਜੀ ਇੱਕ ਵਲੀਮੇ ਤੇ ਗਏ, ਲੈਗ ਪੀਸ ਤਾਂ ਚਮੋਟਾ ਬਣਾ ਕੇ ਲਾਇਆ ਤਾਜੀ। ਉਸਤਾਦ ਜੀ ਬਿੱਲੀ ਬਿਮਾਰ ਫਿਰ ਮੈਂ ਕਿਹਾ ਬਿੱਲੀ ਰਾਣੀ ਕੀ ਹੋਇਆ? ਕਹਿੰਦੇ ਮੈਂ ਉਹਨਾਂ ਫੁੱਟਿਆ ਦੁੱਧ ਪਾਤਾ ਭਾਜੀ। ਮੈਂ ਉਹਨਾਂ ਨੇ ਲੈ ਕਹਿੰਦਾ ਮੈਂ ਕਿਹਾ ਬਿੱਲੀ ਰਾਣੀ ਕੀ ਹੋਇਆ? 6 ਸਾਲ ਗੋਸ਼ਤ ਨਹੀਂ ਖਾਦਾ, ਇੱਕ ਵਿਆਹ ਤੇ ਚਲੇ ਗਏ ਤੇ ਉੱਥੇ ਗੁੱਸੇ ਨਾਲ ਨਹੀਂ ਖਾਣ ਡੇ, ਯਾਰ ਡਾਕਟਰ ਨੇ ਮਨਾ ਕੀਤਾ। ਨਹੀਂ ਨਹੀਂ ਕੋਈ ਗੱਲ ਨਹੀਂ। ਆਹੋ ਇਹ ਅੱਛੀ ਗੱਲ ਹੈ, ਇਹ ਅੱਛੀ ਇਹਦੇ ਚੋਂ ਇਹ ਗੱਲ ਨਿਕਲ ਸਕਦੀ ਹੈ ਕਿ 6 ਸਾਲ ਗੋਸ਼ਤ ਨਹੀਂ ਖਾਦਾ ਤੇ ਇੱਕ ਵਿਆਹ ਦਾ ਆਰਡਰ ਆ ਗਿਆ। ਆਰਡਰ ਆ ਵਿਆਹ ਦਾ ਮਤਲਬ ਕਾਰਡ ਆ ਗਿਆ ਤੇ ਕਾਰਡ ਦੇ ਉੱਤੇ ਲਿਖਿਆ ਵਾ ਕਿ ਸਿਰਫ ਮਹਿੰਦੀ ਵਾਲੇ ਦਿਨ ਆਣਾ, ਕਿਉਂਕਿ ਅਗਲੇ ਦੋਵੇਂ ਦਿਨ ਗੋਸ਼ਤ ਦੇ ਸੀ। ਸਕੂਲੇ ਪੜਦਾ ਸੀ ਉਸਤਾਦ ਜੀ, ਚਿਕਨ ਤੇ ਮਜਬੂਰ ਹੈ ਤੇ ਕਲਾਸ ਤੋਂ ਬਾਹਰ ਚਲਾ ਗਿਆ। ਕਹਿੰਦਾ ਨੋ ਆਈ ਡੋਨਟ ਨੋ। ਇਸ ਬਾਰੇ ਮੈਨੂੰ ਇਲਮ ਹੀ ਕੋਈ ਨਹੀਂ। ਲੈ ਚਿਕਨ ਤੇ ਮਜ਼ਬੂਨ ਆਇਆ ਤਾਂ ਫੇਲ ਹੋ ਗਿਆ 0 ਨੰਬਰ। ਉਹ ਤੂੰ ਕਿਸੇ ਨੂੰ ਪੁੱਛ ਲੈ ਤਾਂ ਨਹੀਂ ਉਸਤਾਦ ਜੀ, ਤੁਸੀਂ ਆ ਪੀਸੀ ਹੋਟਲ 1 ਤੇ ਫੋਨ ਕਰਕੇ ਪੁੱਛ ਲਓ ਕਿ ਸਾਡਾ ਹਫਤੇ ਦਾ ਬਿੱਲ ਕੀ ਬਣਦਾ ਵਾ। ਪੀਸੀ ਹੋਟਲ ਤੋਂ ਤਾਰ ਲਈ ਆ, ਉੱਥੋਂ ਉਹ ਬਿੱਲ ਆਇਆ। ਤਾਰ ਵੀ ਨਹੀਂ ਦਿੱਤੀ ਉਹਨਾਂ ਨੇ ਬੇਟੇ, ਓਏ ਉਹਨੇ ਦੋਵਾਂ ਨਾਲ ਪੀਸੀ ਹੋਟਲ ਤੋਂ ਤਾਰ ਲਈ ਆ, ਉਹ ਬਿੱਲ ਆਇਆ। ਉਸਤਾਦ ਜੀ ਖਾਣੇ ਦਾ ਆਰਡਰ ਜਿਹੜਾ ਅੱਛਾ ਤੁਸੀਂ ਵੈਸੇ ਘਰ ਕੀ ਕੀ ਤੇਰੇ 7 ਦਿਨਾਂ ਦੀ ਕੀ ਰੁਟੀਨ ਆ ਘਰ ਦੇ ਵਿੱਚ? ਮਤਲਬ ਭੁੱਖ 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 ਭੁੱਖ। ਤਾਜੀ ਘਰ ਪੰਜੇ ਪਕਾਏ ਤੇ ਉਹ ਬੰਨ ਕੇ ਪਕਾਉਂਦੇ ਆ ਤਾਜੀ, ਉਹ ਜਿਹੜਾ ਕੁੱਕ ਨਹੀਂ ਬੰਨਦੇ ਹਾਂ 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 ਉਹ ਬੰਨ ਕੇ ਪਕਾਉਂਦੇ ਆ। 4 ਅਪ੍ਰੈਲ ਹਾਂਜੀ ਅਪ੍ਰੈਲ। ਹਾਂ ਉਸਤਾਦ ਜੀ ਉਹ ਪਾ ਕੇ ਤੇ ਪੰਜੇ ਪਕਾ ਰਿਹਾ। ਉਸਤਾਦ ਜੀ ਅੱਛਾ ਬੇਸਿਕਲੀ ਉਹ ਵੀ ਚਿਕਨ ਹੈ, ਆ ਪੰਜੇ ਪੰਜੇ ਚਿਕਨ ਦੇ ਚਿਕਨ ਹੀ ਹੁੰਦਾ ਉਹ ਵੀ ਤਾਜੀ ਯਾਰ, ਉਹ ਵੀ ਚਿਕਨ ਨਹੀਂ। एडा चबड़ा सिर्फ सादा अंडा उबालना सी तो घंटा मसाला टीवी देखता रहा। अच्छा ये डालना है, ये डालना है, ये डालना है, ਮਸਾਲਾ ਟੀਵੀ ਦੇਖਦਾ। अब अच्छा ये डालना है, ये डालना है। YouTube ਇਹਨੇ ਭਾਈ 3 GB ਪੈਕੇਜ ਖਤਮ ਕਰ ਲਿਆ ਆਂਡਾ ਬਾਲਣ ਦਾ ਦੇਖ ਕੇ। 3 घंटे लगा ही रहा YouTube ने कोलों अंडा देता उबले खाला फाड़ा। अच्छा बताए ना 7 दिन में क्या पकता है, मतलब क्या रूटीन होती है आपकी? उस्ताद जी नॉर्मल रूटीन है जो आम रूटीन में हमारे चल रहा है कि हफ्ते वाले दिन क्या पकता है? व्हाइट कोरमा वाइट कोरमा जी। अच्छा अतवार चिकन सेंसलिक सेंसलिक। हाँ ये चिकन बाल भी नहीं होते ना, हाँ चिकन सेंसलिक से वो ना अंदर सारा शाइन हो जाता है, सिकरी नहीं होती। अंदर दी सिकरी मर जाती है। ਪੱਕੇ और अपना उस दिन की पकदा जिन्हां नूं तो कदी मन्निया ही नहीं, ये कहना पीर वाले दिन। अच्छा लच्छे उस्ताद जी मटन कढ़ाई मटन कढ़ाई। मटन कढ़ाई जी। अच्छा अच्छा ਮੰਗਲ ਦੀ ਛੁੱਟੀ ਹੋਣੀ ਮੈਨੂੰ नहीं ਪਤਾ नहीं ਹੀ मंगल ਨੂੰ ਸਾਡੇ ਟਿੱਕੇ ਕਬਾਬ ਦੀ ਪਾਰਟੀ ਹੁੰਦੀ ਉਸਤਾਦ ਜੀ, ਉੱਪਰ ਬਾਰਬੀਕਿਊ नहीं ਲਾਈ मंगल ਨੂੰ ਤੇ ਗੋਸ਼ਤ ਦਾ ਨਾਗਾ ਹੁੰਦਾ, ਤੁਸੀਂ ਸੋਮਵਾਰ ਨੂੰ ਲੈ ਕੇ ਫ੍ਰੀਜ਼ ਕੀਤਾ ਹੁੰਦਾ, ਇਮਤਿਆਜ਼ ਮਾਰਟ ਤੇ ਗਏ ਤਾਂ ਉੱਥੋਂ ਜਿੰਨਾ ਮਰਜ਼ੀ ਲਿਆਓ, ਚੇਜ਼ਅਪ ਤੇ ਜਾਓ। ਅੱਛਾ ਮੰਗਲ ਨੂੰ ਤੁਹਾਡੀ ਉਹ ਪਾਰਟੀ ਹੁੰਦੀ ਹੈ? ਹਾਂਜੀ ਲਾਇਲਪੁਰ ਗੈਲਰੀ ਆਈਦਾ ਵਾ, ਇੱਥੋਂ ਇਕੱਠੇ ਗੋਸ਼ਤ ਲੈ ਜੀਦਾ ਵਾ, ਜਿੰਨਾ ਚਾਹੀਦਾ ਹੋਵੇ, ਮੰਗਲ ਹੋਵੇ ਬੁੱਧ ਹੋਵੇ, ਸਾਨੂੰ ਕੋਈ ਨਾ। ਅੱਛਾ ਮੰਗਲ ਨੂੰ ਹੋ ਗਿਆ, ਬੁੱਧ ਨੂੰ? ਬੁੱਧ ਨੂੰ ਉਸਤਾਦ ਜੀ ਅਸੀਂ ਉਹ ਬਣਾਈਦੇ ਆ ਆਪਣਾ ਪਾਵੇ, ਸਿਰੀ ਪਾਵੇ, ਬੁੱਧ ਨੂੰ ਸਿਰਫ ਜ਼ੇਨ ਨਾਲ ਬਣਾਉਣੇ ਬੱਕਰੇ ਦਾ ਮਗਜ਼ ਪਾ ਕੇ। ਅੱਛਾ ਸਿਰੀ ਪਾਵੇ, ਤੇ ਜਦੋਂ ਸਿਰੀ ਹੋ ਗਈ ਤਾਂ ਉਹ ਚ ਮਗਜ਼ ਵੀ ਹੁੰਦਾ ਹੀ ਹੈ। ਅੱਛਾ ਚਲੋ ਜੁਮੇਰਾਤ ਨੂੰ ਜੁਮੇਰਾਤ ਨੂੰ ਕਿੰਨੇ ਮਹੱਲੇ ਮਤਲਬ ਪੂਰੇ ਤੂੰ? ਮਲਟੀ ਸ਼ੇਡ ਹੁੰਦਾ ਸਰ। ਜੁਮੇਰਾਤ ਨੂੰ ਹੁੰਦੇ ਇੰਨਾ ਕੁ ਚੌਲ ਇੰਨੇ ਕੁ, ਨਹੀਂ ਇੱਕ ਮਿੰਟ ਕੀ ਹੋਇਆ ਉਸਤਾਦ ਜੀ? ਉਹ ਜੁਮੇਰਾਤ ਨੂੰ ਪੂਰਾ ਮਹੱਲਾ ਇਹਨਾਂ ਦੀ ਪਸੰਦ ਦੇ ਹਾਂਡੀ ਪਕਾਉਂਦਾ। ਇੱਕ ਹਾਂਡੀ ਪੱਕਦੀ ਇਹਨਾਂ ਦੀ। ਚਲੋ ਚਲੋ ਅੱਛਾ ਜੁਮੇਰਾਤ ਨੂੰ ਮੈਂ ਬੇਵਾ ਵਾਂ ਉਸਤਾਦ ਜੀ, ਇੰਨਾ ਕੁਝ ਮੇਰੇ ਤੇ ਬਾਈਆਂ ਨੇ ਪੂਰਾ ਮਹੱਲਾ। ਜੁਮੇਰਾਤ ਨੂੰ ਇਹ ਮਿਕਸ ਸਾਲਨ ਖਾਂਦੇ ਆ ਸਾਰੇ ਇਕੱਠੇ ਕਰਕੇ, ਉਹ ਕਿਉਂ? ਉਹ ਮੰਗਦੇ ਆ ਨਾ ते जे उस- ਸਾਰੇ ਮਿਕਸ ਹੀ ਹੋ ਜਾਂਦੇ। वो सालन सारे जने खाते जान। अच्छा जी हाँ जी जुमेरात को जुमेरात को उस्ताद जी हम बनाते हैं पुलाव स्पाइसी। अच्छा स्पाइसी पुलाव पार्टी करते हैं, वही खाते हैं जुमे को। ਉਹ ਤੁਸੀਂ ਆਪਸ ਚ ਇਹ ਗੱਲ ਕਰਦੇ ਆ ਕਿ ਉਹਨੂੰ ਪਿਲਾਓ ਜਿੰਨੇ ਖਵਾਣਾ। जुमे को भुनना यानी कि बकरा पूरा इधर से पेट काट के ना उसके अंदर कुल्ला ठीक हो गया, पूरा बकरा मतलब एक पूरा, चांदी वो जो जमीन में चांदी के वर्क में लपेट के उसको जमीन में कोयलों में हम ਉਹਨੂੰ ਦਮ ਪੁਖਤ ਨਹੀਂ ਇਹ ਦਿੰਦੇ हाँ, वही वही वही। ਆਪਣੇ ਰਿਸ਼ਤੇਦਾਰਾਂ ਦਾ ਵਿਆਹ ਤੋਂ ਉਸਤਾਦ ਜੀ ਵਲੀਮੇ ਤੋਂ ਉਹਨਾਂ ਨੇ ਗਰਦਨ 5-7 ਟਿਸ਼ੂ ਜਿਹੇ ਲਪੇਟ ਕੇ ਇਦਾਂ ਲਿਆ ਸੀ, ਉਹ ਕਾਂਟੇ ਕਰਾ ਕੇ ਲਿਆਉਣ ਡਿਆ। ਸਭ ਤੋਂ ਮਾੜੀ कांटे के सोने ने। ਹੁਣ ਦੇਖੋ ਕੀ ਗੱਲ ਹੈ। ਯਾਰ ਕੁੰਨੇ ਦੀ ਗੱਲ ਨਾ ਕਰ, ਚਾਚਾ ਤੇਰਾ ਨਾ ਬਤੌਰ ਦੀ ਡੱਡੀ ਫਸ ਕੇ ਮਰਿਆ ਪਾਈਆ ਬਣਾਏ ਸੀ ਤੁਸੀਂ ਤੇ ਉਹ बताओ की डंडी भी पास जाती है। सूप भी बनता है सर्दियों में। सूप तो हम आम रूटीन में डेली रोजाना रूटीन में मैटर में पीते हैं।
तो साल च 2 सूट लेना वा तो सूप रोजाना तो मैं अच्छा, अंडे और वो पूरे वो तो वो गोश्त वाला का मतलब मंथली लगा, वो डेली उसने दे के जा रहा है जी जी, जैसे बांध पर दूध लगा होता है बांध पर, उसे ही हम उसी तरह हमारे घर लगा हुआ है गोश्त। यानी गोश्त की बांध लगी हुई है। जी जी। अच्छा, यानी पूरा महीना फिर यही रान मटन ये वो जी सब। नहीं नहीं, पूरा महीना रान मटन नहीं, इसके अलावा भी मुर्गाबी है, मुर्गाबी गुलाबी मुर्गाबी आंखें जो तेरी देखी, शराबी ये दिल हो गए। ओए, वो गाना नहीं आपने सुना, ऊंची पहाड़ी थले मुर्गाबियां लाई बाजी, हाँ हाँ, वो वाली मुर्गाबी, वो कहाँ से आती है? वो हम एक्सपोर्ट करवाते हैं बाहर से। इंपोर्ट करवाते ओए और तेरे वर्गा बच्चा ना फ्री वाला धनिया लेने वास्ते किसी कर्नल की कॉल कराने भाई सुनो ते धनिया लगा चाचू ने ਤੂੰ 2 ਘੰਟੇ ਵੀ ਕਸਾਈ ਦੀ ਦੁਕਾਨ ਤੇ ਖਲੋਤਾ ਰਹੇ ਨਾ, ਤੈਨੂੰ ਇਹ ਨਹੀਂ ਪੁੱਛਦਾ ਹਾਂਜੀ ਕੀ ਲੈਣਾ। हैं। अच्छा, मुर्गाबी ही आती है। जी जी। उसके बाद हमारा अगर दिल करे तो तितर बटेरे देसी घी- तितर, हाँ। देसी घी में हमने वो फ्राई करके वो भुना सा सालन बना के उसके साथ रोगनी नान इतना मेल का मोटा नान के ऊपर वो घी लगा के देसी। ओके, अच्छा अच्छा। ਸਿਆਣੇ ਦੱਸਦੇ ਆ ਜੀ यार एक मिनट ठहर जो ना, यार एक मिनट आ जाओ। और अगर ससुराल में से कोई आ जाए तो फिर उस दिन हम हिरन पकाते हैं। आ ले, मैं तो इस तो रोकिया सी कि अगला सुन ला गल। ਸਿਆਣੇ ਦੱਸਦੇ ਆ ਇਹਦੇ ਦਾਦਾ ससुराल किसका? हमारा अच्छा अच्छा, हमारा आप सबका? जी जी। पूरे घर वालों का ससुराल? आप नागशाही खानदान से हैं। नहीं 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 यार, मैं पहली बारी जिंदगी सुनिया कि ना हमारा यानी पूरे घरदियां दा ससुराल इक्को ही है। हाँ जी। ਉਹ ਫਿਰ ਇਦਾਂ ਹੀ ਆ ਜੀ। ਇੱਕ ਆਂਡਾ ਪਕਾਇਆ ਉਸਤਾਦ ਜੀ ਇਹਨਾਂ ਨੇ ਇੱਥੇ ਜਿਗਰ ਵਾਂਗੂ ਕੋਣੀ ਤੋਂ ਕੋਠੇ ਤੋਂ ਉਸਤਾਦ ਜੀ ਛਾਲ ਮਾਰ ਕੇ ਤੋੜਨ ਦੇ। ਜਿਗਰ ਵਾਂਗੂ। जिगर मतलब ਉਸਤਾਦ ਜੀ ਜਿਗਰ ਫਿਲਮ 'ਚ ਨਹੀਂ ਕੋਣੀ ਮਾਰਦਾ। आपके घर तितर पकते? तितर बटेरे भी साथ हैं। नहीं, तितर बटेरे मुर्गाबी हिरन मटन यार, फिश फिश राव फिश फिश नहीं नहीं वो फिश नहीं, है। बाम मच्छी खाते हैं हम, बाम बाम ब्रीक कंडे वाली जिसमें एक कंडा होता है। सॉल नहीं खाते? नहीं नहीं, सोल नहीं, और एक वो झींगा मच्छी होती है, झींगा। वो ही झींगा लाला वाली। ਸਾਰਿਆਂ ਪਿੱਛੋਂ ਬਿੱਲੀ ਬੋਲ ਰਹੀ, ਕਹਿੰਦਾ ਝੂਠ ਬੋਲ ਰਿਹਾ। अच्छा देखिए, बिल्ली तब तक नहीं बोली आपने, सिर्फ मछली का नाम लिया, चीजों का नाम लिया और बिल्ली को भूख लग गई। ਕਹਿੰਦੀ ਕੂੜ ਮਾਰ ਤਾਂ ਜੀ ਪਿੰਡਾਂ ਥਾਵਾਂ ਤੇ ਜਾਈ ਨਾ ਇਦਾਂ ਦੇ ਬੱਚੇ ਨੇ ਜੰਜਾਂ ਲੁੱਟਣਾ ਝਾਂਬਾਂ ਨੂੰ ਲਾਈਟਾਂ ਲਵਾਈਆਂ ਹੁੰਦੀਆਂ ਰਾਤ ਨੂੰ ਵੀ ਲੁੱਟਣੀ ਹੁੰਦੀ ਹੈ ਸਾਜੀ ਇਹਨਾਂ ਘਰ ਬਿੱਲੀ ਹੈ। चाहे रात के 3 बजे भी बरात आवे, मेरा वार ना खाली जाए। ਇੰਜ ਕਰਕੇ ਸੈੱਲ ਪਾ ਕੇ ਆਹ ਉਸਤਾਦ ਜੀ ਇੰਨੇ ਪੰਜੇ ਖਾਲੇ ਇਹਨੇ ਇੱਕ ਉਂਗਲੇ ਦੀ ਹੋਰ ਨਿਕਲ ਆਈ। यार हाँ, अच्छी गल कहते इतने पंजे खा ले, चिक्का हो गया। अच्छा अच्छा, और भी बहुत सी चीजें हैं। चरगा, चरगा बहुत शौक से खाता हूँ चरगा जी। चरगे दे हर हर फेरे, ਚੱਪਾ ਚੱਪਾ ਚਰਗਾ ਚਲੇ चरगा पिया तो हर हर फेरे, माही मैं तेनू गैप करा। ਗੈਪ। और तू तो शर्मिंदा जाके ये नहीं कह सकता पंजे दे दो, तू तो ये जाके कितना चलन फिरन दे दो दर्जन। नहीं नहीं भाई, अगर हम शाम को खाना खा के बाहर निकले घूमने फिरने के लिए, टहलने के लिए, चहल पहली, हाँ। उसमें हम अच्छा, वॉक भी करते हैं? जी जी। स्टीम रोस्ट बहुत शौक से खाते हैं बाहर जाके, ठीक है, स्टीम रोस्ट, और वो जो क्या कहते हैं वो फ्राई चिकन, हाँ। किन्ने का भैया? बारबेक्यू टाइप, बारबेक्यू नहीं खाते आप? बारबीटे, बारबीटे बारबीटे बड़े, वो छोटा भाई बड़े शौक से खाता है। ते अंदर में ਤੇ ਵੱਡੀ ਪੁੱਫੋ ਕੋ ਨਾ ਮੇਰੇ ਚ ਡੇਗੀ ਸੀ ਉੱਥੇ ਵੇਚਣ ਚ ਤੇ ਤਲਾਕ ਹੋ ਗਈ ਸੀ ਪਤਾ। ये फुफ्फो ने आके ਬੱਚੇ ਦੇ ਗੀਤ ਪਕ ਰਹੇ ਸੀ, ਪਾਗਲ ਹੋ ਯਾਰ। ਸਹੀ ਕਹਿ अच्छा, ਰਹੇ ਹੋ। कालू ਨੂੰ ਜਦੋਂ ਕੋਈ ਤਾਂ ਪਤਾ ਗੱਲ ਕਰੇ, ਕਾਲੂ ਨਾਲ ਵੀ ਖਿੱਚ ਚੜੀ ਜਾਂਦੀ। ਅਸੀਂ ਪਾਗਲ, ਅਸੀਂ ਮਸਤ। ਮਸਤਾ ਝੂਠ ਬੋਲਣ ਡਿਆ ਵਾ ਸਾਜੀ ਇੰਗਲਿਸ਼ ਇੰਨੀ ਬੋਲਦਾ ਸੀ, ਪੰਜੇ ਲੈਣ ਗਿਆ ਤੇ ਉਹਨੂੰ ਕਹਿੰਦਾ 1 ਦਰਜਨ 6 ਘੰਟੇ ਦੇ। ਨਹੀਂ ਦੂਰੋਂ ਕੀ ਜਿਹੜਾ ਬਾਈ ਇਹ ਕਰ ਦੇਣਾ ये कर देना, नहीं नहीं, दूरों कह रहा है 2 दर्जन दे देना वो। ਕਦਮ ਪਾ ਚੋਰੀ ਬੱਕਰੀ ਦੀ ਧੌਣ ਚੱਕੀ ਦਾ ਤੇ ਟੈਟੂ ਬਣਾਉਣ ਲੱਗ ਪਿਆ ਬੜਾ। ਚੋਰੀ। ਉਸਤਾਦ ਜੀ ਪੰਜੇ ਪਕਾਉਣ ਲੱਗੇ ਉਹ ਕਿਤੇ ਇੱਕ ਵੱਧ ਗਿਆ ਤੇ ਉਹਦੀ ਖੁਰਕ ਸਟਿਕ ਬਣਾਈ ਕਾਨੇ ਤੇ ਬੰਨ ਕੇ ਪੈ। ਖੁਰਕ ਸਟੇਕ। ਆਹ ਜਿਹੜੀ ਪਿੱਛੋਂ ਇੰਜ ਉਹਦਾ ਇੰਜ ਕਰਕੇ ਪੜਿਆ ਹੁੰਦਾ ਲੈ ਖੁਰਕ ਲੈ, ਉਹਦਾ ਨਾਂ ਦੇ ਖੁਰਕ ਸਟਿਕ। ਓਏ ਮਰੋ। ਤੇ ਇੰਨੇ ਪੰਜੇ ਦੇ ਸਿਧਾਈ ਆ ਤੇ ਉਸੇ ਪੰਜੇ ਦੇ ਨਾਲ ਕਹਿੰਦੇ ਸਾਡੇ ਘਰ ਏਡਾ ਏਡਾ ਚੌਲ ਪਕਣ ਡਿਆ। अच्छा अच्छा, तो नहीं, आपके घर में क्या पकता है पूरा हफ्ता? हमारे घर में जी वो पकता है सबसे ज्यादा अच्छा खाना आपके घर में कौन सा पकता है, यानी जो बहुत ज्यादा टेस्टी होता है? ਇਹਦੇ ਘਰ ਪੱਕਦੇ ਕੁਛ ਨਹੀਂ ਸਲਾਰੀਆਂ ਨੇ ਚਿਪ ਵਾਲਾ ਕਾਰਡ ਬਣਾ ਕੇ ਦਿੱਤਾ ਉਹ ਯਾਰ ਤੂੰ ਮੈਂਬਰਸ਼ਿਪ ਯਾਰ ਬਿੱਟੇ। ਸੌਰੀ ਆ ਉਹਨੇ ਮੌਕਾ ਨਹੀਂ ਦਿੱਤਾ ਬੋਲਦਾ ਹੀ ਬਹੁਤ ਆ यार एक बड़ा अच्छा बताए, हमारे घर में सर्दियों में जो पकता है वो साग है, सबसे यानी जो बड़ा मजे का। VIP डिश। अच्छा, और गर्मियों में जो पकता है वो करेले गोश्त।
अच्छा करेले गोश्त अच्छा बाकी आम रूटीन में आलू बताऊँ बहुत अच्छे बनते हैं, सब्जियों को ज्यादा लाइक आलू बैंगन आलू बताऊँ आलू बैंगन ही कहते हैं ना उनको। आलू बैंगन। अच्छा और कोई कचनार किसके घर में बहुत अच्छी पकती है? ਜੀ ਮੇਰੇ ਪਤਾ ਹੈ ਕਿਦਾਂ ਦੀ ਹੁੰਦੀ ਆ? ਹਾਂਜੀ ਕਚਨਾਰ सारी आओ ਕੱਟ ਕੱਟ ਕੇ ਪਕਾਈ ਦੀ ਭਰ ਕੇ ਪਕਾਈ ਦੀ ਇੰਜ ਭਰ ਕੇ ਪਕਾਈ ਦੀ ਹਾਂਜੀ ਭਰ ਕੇ ਕਚਨਾਰ ਤੁਸੀਂ ਇਨਸਾਨੀਆਂ ਐਡਾ ਐਡਾ ਹੁੰਦਾ ਉਹ ਕਚਨਾਰ ਦਾ ਜੀ ਤੂੰ ਉਹ ਹੁੰਦੀ ਬਤਾਉ ਹੁੰਦਾ ਗੋਂਗਲੂ ਹੁੰਦਾ ਕੱਦੂ ਹੁੰਦਾ ਇਹ ਜਿਹੜਾ ਹਾਂਜੀ ਸੇਬ ਹੁੰਦਾ ਆਲੂ ਵੀ ਕਈ ਵੱਡੇ ਐਡੇ ਐਡੇ ਹੁੰਦੇ ਇਹ ਅਨਾਰ ਸਮਝੀ ਜਾਂਦਾ ਅਨਾਰ। ਹਾਂ ਉਹ ਤਾਂ ਜੀ ਏਡੀ ਏਡੀ ਹੁੰਦੀ ਕਚਨਾਰ ਨਹੀਂ ਇਹ ਜਿਹੜੀ ਉਹ ਹੁੰਦੀ ਦੁਪਹਿਰ ਦੀ ਬੂਟੀ ਟੈਪ ਹੁੰਦੀ ਉਹ ਅੱਗੇ ਹੁੰਦੀ ਆ। ਓ ਯਾਰ ਕਚਨਾਰ ਗੋਸ਼ਤ ਹਾਂਜੀ ਹਾਂ ਮੈਂ ਖਾਦਾ ਤਾਂ ਜੀ ਐਡੇ 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 ਓਏ ਜਿਹੜਾ ਫੁੱਲ ਜਿਹਾ ਹੁੰਦਾ ਯਾਰ ਜਿਹੜੀ ਡੂੰਗੀ ਟੈਪ। ਹਾਂ ਓਏ ਤੂੰ ਜਲਾਇਆ ਹੈ ਤू बसेरा कर नान टिक्की की दुकानों पे ਤਾਂ ਜੀ ਪਤਾ ਭਿੰਡੀ ਭਿੰਡੀ ਕੱਟ ਕੇ ਪਕਾਓ ਨਾ ਤਾਂ ਜੀ ਉਹ ਜਿੱਡੀ ਛੋਟੀ ਭਿੰਡੀ ਰਹਿ ਜਾਏ ਹਾਂ ਓਡੀ ਓਡੀ ਕਚਨਾਰ नहीं बेटा ਕਚਨਾਰ ਇੱਦੀ ਹੁੰਦੀ ਨਹੀਂ। ਤਾਂ ਜੀ ਵੱਡੀ ਕਚਨਾਰ ਓਡੀ ਹੁੰਦੀ ਹੈ ਓ ਯਾਰ ਅੱਛਾ ਕਚਨਾਰ ਵੱਡੀ ਵੀ ਹੁੰਦੀ ਕਚਨਾਰ ਛੋਟੀ ਵੀ ਹੁੰਦੀ ਛੋਟੀ ਵੀ ਹੁੰਦੀ ਤਾਂ ਜੀ ਹੁੰਦੀ ਕੱਲੀ ਕੱਲੀ ਹੁੰਦੀ ਆ। ਹਾਂਜੀ ਕੱਲੀ ਕੱਲੀ ਨਾਲ ਵਿੱਚ ਉਹਦੇ ਗੋਸ਼ਤ ਪਿਆ ਹੁੰਦਾ ਓਏ ਅਦਰਕ ਨਹੀਂ ਨਹੀਂ ਯਾਰ ਇੱਕ ਮਿੰਟ ਠਹਿਰ ਤੇ ਮੈਨੂੰ ਇਹ ਦੱਸ ਦੇ ਕਚਨਾਰ ਦਾ ਜਿਹੜਾ ਫੁੱਲ ਹੁੰਦਾ ਜਿੱਦਾਂ ਗੋਭੀ ਦਾ ਇੱਕ ਫੁੱਲ ਹੁੰਦਾ ਕਚਨਾਰ ਦੀ ਸ਼ਕਲ ਕਿਸ ਤਰ੍ਹਾਂ ਦੀ ਹੁੰਦੀ? ਇਹ ਚਕਨਾਰ ਦੀ ਸ਼ਕਲ ਚਕਨਾਰ ਨਹੀਂ ਬੇਟੇ ਕਚਨਾਰ ਹਾਂ। ਇਸ ਤਾਜੀ ਇਹਦੀ ਸ਼ਕਲ ਹੈ ਨਾ ਮਤਲਬ ਇਹ ਕੱਚੀ ਕਿਦਾਂ ਦੀ ਹੁੰਦੀ ਹੈ? ਕਲੀ ਦੇਖੀ ਤੁਸੀਂ ਕਲੀ ਕਲੀ। ਕੱਚੀ ਕਲੀ ਦਾ ਫੁੱਲ ਹੈ ਹਾਂ 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 ਹਾਂਜੀ ਤਾਜੀ ਉਹਦੇ ਜਦੋਂ ਪੱਕ ਜਾਂਦੀ ਉਦੋਂ ਉਹ ਵਿੱਚੋਂ ਥੋੜਾ ਜਿਹਾ ਨਿਕਲ ਜਾਂਦਾ ਸਿਰਫ ਫੁੱਲ ਕੱਢਣ ਵਾਸਤੇ। ਅੱਛਾ ਮੈਨੂੰ ਲੱਗ ਰਿਹਾ ਕਿ ਇਹਨੂੰ ਪਤਾ ਵਾ ਇਹਨੂੰ ਦੱਸਣਾ ਨਹੀਂ ਆ ਰਿਹਾ ਕਿ ਉਹ ਸਹੀ ਰਿਹਾ। ਹਾਂਜੀ ਹਾਂਜੀ ਤਾਜੀ ਉਹ ਉਹਦੇ ਨਾਲ ਕੇ ਬੁਰਜੇ ਅੱਛਾ ਉਹਦੇ ਚ ਗੋਸ਼ਤ ਗੋਸ਼ਤ ਤੇ ਉਹ ਕਦੋਂ ਪੱਕਿਆ ਆਖਰੀ ਵਾਰੀ ਉਹ? ਇਹ ਤਾਜੀ ਪਿਛਲੇ ਸਾਲ ਨਹੀਂ ਨਹੀਂ ਹੁੰਦੀ ਵੀ ਉਹ ਥੋੜੇ ਟਾਈਮ ਲਈ ਹਾਂਜੀ ਦੋ ਮਹੀਨੇ ਕਚਨਾਰ ਤਾਜੀ- ਤਾਜੀ ਕਚਨਾਰ ਹਾਏ ਕੜੀ ਸੱਚੀ ਮੁੱਚੀ ਵਾਲੀ ਕੜੀ। ਅੱਛਾ ਉਸ ਤੋਂ ਬਾਅਦ ਫਲੀਆਂ ਗੋਸ਼ਤ ਹਾਏ ਲੋਬੀਆ ਜਿਹਨੂੰ ਕਹਿੰਦੇ ਜੀ। ਨਹੀਂ ਨਹੀਂ ਲੋਬੀਆ ਹੋਰ ਹੁੰਦਾ ਲੋਬੀਆ। ਫਲੀਆਂ ਗੋਸ਼ਤ ਫਲੀਆਂ ਗੋਸ਼ਤ ਕਚਨਾਰ ਕੜੀ ਭਿੰਡੀ ਤਾਜੀ ਭਿੰਡੀ ਵੀ ਤਕਰੀਬਨ ਇਹ ਇੱਕ ਦੋ ਚੀਜ਼ਾਂ ਹੋਰ ਨੇ ਇਹ ਚਾਰ ਪੰਜ ਚੀਜ਼ਾਂ 100 ਚੋਂ ਇੱਕ ਔਰਤ ਨੂੰ ਪਕਾਉਣੀਆਂ ਹੁੰਦੀਆਂ ਨੇ ਐਵਰੇਜ। ਤਾਜੀ ਓਏ ਕੀ ਮੰਗੀ ਪਕਾ ਸਾਰੇ ਲੈਂਦੇ ਨੇ ਮੈਂ ਪਕਾਉਣ ਦੀ ਨਹੀਂ ਗੱਲ ਕਰ ਰਿਹਾ ਮਜ਼ੇਦਾਰ ਜਿਹਨੂੰ ਜਿਹੜੇ ਹੱਕ ਅਦਾ ਕਰਦੇ ਨੇ ਕਿ ਕਚਨਾਰ ਗੋਸ਼ਤ ਵਾਕਈ ਪੱਕੀ ਆ ਕਚਨਾਰ ਦੇ ਉੱਤੇ ਹਲਕੀ ਹਲਕੀ ਗ੍ਰੇਵੀ ਲੱਗੀ ਹੁੰਦੀ ਆ ਹਾਏ। ਯਾਨੀ ਉਹ ਮਸਾਲੇ 'ਚ ਰਚੀ ਹੁੰਦੀ ਸੁੱਕੀ ਨਹੀਂ ਹੁੰਦੀ ਹਾਂਜੀ। ਸੁੱਕੀ ਕਚਨਾਰ ਵੀ ਕੱਖ ਨਹੀਂ ਹੁੰਦੀ ਜਿੱਦਾਂ ਜਿੱਦਾਂ ਫਲੀਆਂ ਗੋਸ਼ਤ ਫਲੀਆਂ ਸੁੱਕੀਆਂ ਨਹੀਂ ਹੁੰਦੀਆਂ ਫਲੀਆਂ ਦੇ ਉੱਤੇ ਨਾ ਹਲਕਾ ਹਲਕਾ ਜਿਵੇਂ ਕੋਈ ਗ੍ਰੇਵੀ ਜੀ ਲੱਗੀ ਹੈ ਵੀ ਬੁਰਕੀ ਦੇ ਵਿੱਚ ਖੁਸ਼ਕੀ ਪੁਣਾ ਜਿਹੜਾ ਨਾ ਉਹਨਾਂ ਨੂੰ ਆਵੇ ਨਾ ਸਹੀ ਗੱਲ ਹੈ ਬਿਲਕੁਲ। ਇਹ ਸਤਾਈ ਨੂੰ ਸਮਝਾਉਣ ਡਏ ਆ ਉਸਤਾਦ ਜੀ, ਕੀ ਪਤਾ ਉਹਨੇ ਕਿਹੜਾ ਪਕਾਉਣੀ ਆ। ਤਾਜੀ ਫਲੀਆਂ ਵੀ ਛੋਲੇ ਵਾਲੀਆਂ ਹੁੰਦੀਆਂ ਹਾਂ। ਮਸਾਲੇ ਵਾਲੀਆਂ ਵੀ ਹੁੰਦੀਆਂ ਉਸਤਾਦ ਜੀ ਉਹ ਠਹਿਰ ਜਾ ਫਲੀਆਂ ਛੋਰੇ ਵਾਲੀਆਂ ਕਿਹੜੀਆਂ ਹੁੰਦੀਆਂ ਤਾਜੀ ਪਕਾਉਂਦੇ ਕਈ ਛੋੜਾ ਵੀ ਕਰ ਲੈਂਦੇ ਅਨਸਾਰੀ ਬਰਾਦਰਾਂ ਨੂੰ ਪਕਾ ਲੈਂਦੇ ਨੇ। ਮੈਂ ਭਾਈ ਤੁਹਾਨੂੰ ਦੱਸਾਂ ਕੁਝ ਡਿਸ਼ਾਂ ਐਸੀਆਂ ਨੇ ਉਰਦੂ ਔਰ ਪੰਜਾਬੀ ਡਿਸ਼ਾਂ ਉਹ ਉਹਨਾਂ ਨੇ ਆਪਣੀਆਂ ਆਪਣੀਆਂ ਵੰਡੀਆਂ ਹੋਈਆਂ ਜਿੱਦਾਂ ਪੰਜਾਬੀਆਂ ਘਰ ਉਹ ਹਲਵਾ ਕੱਦੂ ਬਹੁਤ ਘੱਟ ਪੱਕਦਾ। ਮੈਂ ਤੁਹਾਨੂੰ ਦੱਸਦਾ ਗੋਂਗਲੂ ਜਿਹੜੇ ਨੇ ਹਾਏ ਸ਼ਲਜਮ ਸ਼ਲਜਮ ਹਾਂਜੀ ਲੈ ਵੀ ਤੂੰ ਦੱਸ ਦੇ ਜਿਹੜੇ ਹੋਰ ਕੋਈ ਨਾ ਦੱਸੇ ਸ਼ਲਜਮ ਜਿਹੜੇ ਨੇ ਉਹਨਾਂ 'ਚ ਕਿਹੜੀ ਇੱਕ ਚੀਜ਼ ਐਸੀ ਪੈਂਦੀ ਹੈ ਜਿਹਦਾ ਦੂਰ ਦੂਰ ਤੱਕ ਸਬਜ਼ੀ ਨਾਲ ਤਲਕ ਹੀ ਕੋਈ ਨਹੀਂ ਹੁੰਦਾ? ਉਹਨਾਂ ਦੇ ਵਿੱਚ ਤਾਜੀ ਆਟਾ ਵੀ ਪੈਂਦਾ ਚੱਲ ਲਓ ਬਾਜੀ ਹਾਂਜੀ ਪੈਂਦਾ ਕਈ ਪਾਉਂਦੇ ਆਟਾ ਵੀ ਓਏ। ਪਾਉਂਦੇ ਕਈ ਨਹੀਂ ਪਾਉਂਦੇ ਤਾਜੀ ਅੱਛਾ, ਹੋਰ। ਉਸ ਤੋਂ ਬਾਅਦ ਤਾਜੀ ਚੀਨੀ ਵੀ ਪੈਂਦੀ ਯੈਸ ਗੁੱਡ ਯਾਰ ਖਾਦੇ ਆ ਤਾਜੀ ਨੇ 100 ਰੁਪਏ ਕਿਲੋ ਪੁੱਛੀ ਮੈਂ ਇੱਕ ਘਰੋਂ ਗੋਂਗਲੂ ਖਾਦੇ ਹਾਏ ਤੇ ਫਿੱਕੇ ਯਾਨੀ ਜਿੱਦਾਂ ਸਾਲਨ ਹੁੰਦਾ ਬਾਕੀ ਮੈਂ ਕਿਹਾ ਜੀ ਮੈਨੂੰ ਮਜ਼ਾ ਨਹੀਂ ਅੱਜ ਮੈਂ ਜ਼ਿੰਦਗੀ 'ਚ ਨਹੀਂ ਖਾਦੇ ਚੀਨੀ ਤੋਂ ਬਗੈਰ ਵਾਲੇ ਸਾਡੀ ਅੰਮੀ ਪਕਾਉਂਦੀ ਉਹ ਮਿੱਠਾ ਟੈਪ ਹਾਂਜੀ, ਹਾਂਜੀ। ਤੇ ਉਹ ਹੈਰਾਨ ਹੋ ਗਏ ਸੁਣ ਕੇ ਕਹਿੰਦੀ ਇਹਨਾਂ 'ਚ ਕਿਹੜੀ ਚੀਨੀ ਪੈਂਦੀ ਮੈਂ ਕਿਹਾ ਜੀ ਇਹਨਾਂ 'ਚ ਚੀਨੀ ਤੇ ਪੈਂਦੀ ਹੈ ਮਤਲਬ ਹੋ ਸਕਦਾ ਤੁਹਾਡੇ ਨਾ ਪੈਂਦੀ ਹੋਵੇ ਲੇਕਿਨ ਕਿੰਨਾ ਦੇ ਘਰਾਂ 'ਚ ਗੋਂਗਲੂਆਂ 'ਚ ਚੀਨੀ ਪੈਂਦੀ ਬਾਜੀ ਕਈ ਲੋਕ ਨਾ ਹਲਵਾ ਕੱਦੂ ਚ ਵੀ ਮਾੜੀ ਮੋਟੀ ਪਾਉਂਦੇ ਸੀ। ਹਾਂਜੀ ਉਹ ਮੈਂ ਗੋਂਗਲੂ ਮੈਨੂੰ ਇੰਨੇ ਮਤਲਬ ਉਹ ਹੈ ਤੇ ਮਜ਼ੇਦਾਰ ਸੀ ਲੇਕਿਨ ਉਹ ਮੈਨੂੰ ਮਜ਼ਾ ਹੀ ਨਾ ਆਵੇ ਔਰ ਉਹ ਹੈਰਾਨ ਹੋ ਗਏ ਕਹਿੰਦੇ ਜੀ ਇਹਦਾ ਇਹ 'ਚ ਵੀ ਚੀਨੀ ਪੈਂਦੀ ਇਹ 'ਚ ਚੀਨੀ ਦਾ ਕੀ ਤੋਕਾ ਤਾਜੀ ਉਹ ਕੋਰੇ ਹੋ ਜਾਂਦੇ ਕੜੈਤ ਨਹੀਂ ਜਾਂਦਾ। ਸਾਗ ਝਾਟਾ ਮੈਂ ਆਪ ਦੇਖਿਆ ਕੰਨਾਂ ਨੂੰ ਉਸ ਮਾਠੇ ਸਾਗ ਚਾਟਾ ਹਾਂਜੀ ਸਾਜੀ ਨੂੰ ਘੋੜਦੇ ਉਹ ਆਟਾ ਉਹ ਪਾਉਂਦੇ ਗਾੜਾ ਹੋ ਜਾਂਦਾ ਉਸਤਾਦ ਜੀ। ਉਦਾਂ ਹੀ ਗਾੜਾ ਹੋ ਜਾਂਦਾ ਉਹਨੂੰ ਉਸਤਾਦ ਜੀ ਕਹਿੰਦੇ ਆ ਅੱਲਣ। ਹਾਂਜੀ अल्लड़ फकीर ਹੈ अल्लड़ फकीर। ਅੱਛਾ ਵੀ ਤੁਹਾਡੇ ਘਰ ਜਦੋਂ हमारे घर पे तो शाही पकवान से शाही खाना ही आता है तो हम शौक से वही खाते हैं ਅੱਛਾ यानी कि बाजारू और ਓਏ उरे पर ਠਹਿਰ ਜਾ ਯਾਰ ਇੱਕ ਮਿੰਟ ਯਾਰ ਠਹਿਰ ਜਾਣਾ ਤੇਰੇ ਦਾਦੇ ਤੇ ਪਹਿਲਾ ਪਰਚਾ ਆਇਆ ਸੀ ਕਿ ਤੂੰ ਸ਼ਾਹੀ ਮੇਵਾ ਕੱਢਦੇ ਕਾਊਂਟਰ ਚੋਂ ਫੜਿਆ ਗਿਆ ਸੀ ਤੂੰ ਸ਼ਾਹੀ ਦੀ ਉਸਤਾਦ ਜੀ ਇਹਨਾਂ ਦੀ ਹਰ ਡਿਸ਼ ਨਾ ਸ਼ਾਹੀ ਲੱਗਦਾ। ਅੱਛਾ ਸ਼ਾਹੀ ਤੁਹਾਡਾ ਛਜਰਾ ਨਸਬ खाना खाना शाही खाना ਸ਼ਾਹੀ ਖਾਣਾ जी। ਠੀਕ ਹੈ ਤੇ ਹੋਰ ਕੋਈ ਸ਼ਾਹੀ
और क्या शाही- शाही लिबास है हमारे घर। शाही लिबास। शाही लिबास है हमारे घर, शाही सामान पड़ा हुआ है, तलवारें, वो पूरे चाकू, गेटअप, ये वो सारा शाही है। जी जी। ਹਾਂਜੀ हाँ ਜੀ ਸਾਰੀ ਫੈਮਿਲੀ ਹੈ ਉਹ ਡਾਈਨਿੰਗ ਟੇਬਲ ਤੇ ਬੈਠੀ ਤੇ ਵੰਡੀ ਤੇ ਚੋਲ ਲਿਆ ਕੇ ਖਾਂਦੇ ਟੋਟਲ ਸ਼ਾਹੀ सारा निजाम एक शाही है। सारा निजाम शाही आ। ਸ਼ਾਹੀ खाने, तबीयत, ਮਹੱਲਾ ਵੀ तदी ते रईसाना, वीवीआईपी सारा प्रोटोकॉल मिलता। सारा निजाम शाही सी। ਉਹ ਤਦੀ ਤੇ ਆ ਕੁਝ ਸਾਲ 6 ਮਹੀਨੇ ਹੋ ਗਏ, 2 ਸਾਲ ਉਹ ਮਾੜਾ ਹੋ ਗਿਆ ਵਿਚਾਰ। ਉਹ ਬੰਦ ਕਰਤਾ ਉਹਨਾਂ ਨੇ ਸਿਸਟਮ ਸਾਰਾ। ਹਾਂਜੀ ਬਸ ਉਹ ਸਿਸਟਮ ਬਣ ਗਈ। ਬਈ ਇੱਕ ਵਾਰੀ ਮਸਰਾਂ ਦੀ ਦਾਲ ਸ਼ਾਹੀ ਡੇਗੀ ਉਦੋਂ ਦਾ ਸ਼ਾਹੀ ਖਾ ਓਏ ਉਹ ਸ਼ਾਹੀ ਹੁੰਦੀ ਆ, ਇਹ ਸ਼ਾਹੀ ਆ। ਯਾਰ ਇੱਥੇ ਬਣਦਾ ਵਾ ਪਛਾਹੀ ਹੁਣ ਬੰਦ ਹੋ ਗਿਆ ਵਾ। ਆਪਣੇ ਉਸਤਾਦ ਜੀ ਰਿਜ਼ਵਾਨ ਮੁਅਜ਼ਮ ਸਾਹਿਬ, ਓਏ ਸਾਡੇ ਕਵਾਲ ਖਾਨ ਸਾਹਿਬ ਕਿਆ ਮੁਸਰਤ ਦੇ ਬਾਤ। ਭਤੀਜੇ, ਮੇਰੇ ਫੇਵਰਿਟ। ਵੀ ਉਹਨਾਂ ਦੇ ਘਰੋਂ ਮੈਂ ਬਤਾਉਂ ਖਾਦੇ ਨੇ ਭਰੇ। ਓਹੋ ਯਾਨੀ ਕਰੇਲੇ ਭਰੇ ਜਾਂਦੇ ਹਾਂਜੀ, ਨੇ। ਹਾਂਜੀ। ਕਰੇਲੇ ਬਤਾਊਂ ਭਰ ਕੇ ਭਰੇ ਪਕਾਉਣੇ, ਬਤਾਉਂ ਵੀ ਭਰੇ। ਬਈ ਮੈਂ ਤੈਨੂੰ ਕੀ ਬਤਾऊं, मैं ਤੈਨੂੰ तुझे क्या बताऊं, मैं दिल रुबा तेरे सामने मेरा हाल है, तेरी एक निगाह की बात है मेरी जिंदगी का सवाल। ਲਾਓ ਫੇ ਤਾੜੀ ਯਾਰ ਇਸ ਗੱਲ ਆਪਣੇ ਮਾਂ ਪਿਓ ਨੂੰ ਪਿਆਰ ਕਰਤਾ। अभी कल मैंने रात जब इधर से मैं ਓਏ ਉਹਨੇ ਇਹ ਵੀ ਦੱਸਣਾ, ਮਟਨ ਇਹ ਨਹੀਂ ਬਿੰਡੀ। ਦੱਸਣਾ ਕੱਲ ਮੈਨੇ ਰਾਤ ਜੋ ਵੀ ਠੀਕ ਆ, ਓਕੇ। ਉਹ ਤੇਰੀ ਆਪਣੀ ਜ਼ਾਤ ਆ, ਤੇਰਾ ਆਪਣਾ ਮਸਲਾ। ਉਹ ਤੈਨੂੰ ਆਪੇ ਹੀ, ਤੂੰ ਜਾਣੇ ਮਰਨ ਤੋਂ ਬਾਅਦ ਤੈਨੂੰ ਛਿੱਤਰ ਉਹਦੇ ਪੈਣੇ। ਸਾਨੂੰ ਨਾ ਤੂੰ ਉਹ ਦੱਸ, नहीं, मैं बता ਸਾਨੂੰ रहा हूं, ਖਾਣ ਪੀਣ ਦਾ ਦੱਸ। खाने का बात कर रहा हूँ कि जब इधर से छुट्टी करके घर गया, मटन भिंडी पका हुआ था, ਹੈ ਕਹਾਂ बकरा पाया ऐसी यानी ਅੱਛਾ ਉਸਤਾਦ ਜੀ, ਓਏ ਭੰਡ ਮਟਨ ਤੈਨੂੰ ਤੇਰੀ ਮਾਂ ਦੀ ਕਸਮ ਹੀ, ਆਖਰੀ ਵਾਰੀ ਮਟਨ ਕਿਦੋਂ ਪੱਕਾ ਸੀ ਘਰ? ਵੱਡੀ ਤੇ ਵੀ ਕੋਈ ਐਡਾ ਖਾਸ ਆਇਆ ਨਹੀਂ। ਨਹੀਂ ਮੈਂ ਪਿਛਲੀ ਤੇ ਸਵਾ ਕੁ ਸਾਲ ਹੋ ਗਏ, 1.5 ਗੱਲਾਂ ਇਦਾਂ ਕਰਨ ਨੇ ਜਿੱਦਾਂ ਕਸਾਈ ਦੇ ਫੱਟੇ ਥੱਲੇ ਰਹਿ ਸੀ। ਨਹੀਂ ਉਹ ਤਾਂ ਸ਼ੋਅ ਕਰ ਰਹੇ ਆ ਸੀ Show ਉਸਤਾਦ ਕਰ ਜੀ। ਹੁਣ ਉਹਨਾਂ ਨੇ ਕਸਮ ਏਡੀ ਵੱਡੀ ਪਾਤੀ। ਜੈਨੂਇਨ ਉਸਤਾਦ ਜੀ, ਤੁਹਾਨੂੰ ਵਾਕਿਆ ਦੱਸਣ ਲੱਗਾ, ਸਾਡੇ ਸ਼ਰੀਕੇ ਕਬੀਲੇ ਦਾ ਭਾਈ ਹੈ, ਚਾਚਾ ਲੱਗਦਾ ਮੇਰਾ ਰਿਸ਼ਤੇ 'ਚ। ਹੁਣ ਬਕਰਾ ਈਦ ਆ ਗਈ ਤੇ ਕਿਤੋਂ ਨਹੀਂ ਆਇਆ ਗੋਸ਼ਤ। ਉਹਨੇ ਦੇਖਿਆ 11 ਵਜ ਗਏ, 12 ਵਜ ਗਏ, 2 ਵਜ ਗਏ, 4 ਵਜ ਗਏ, ਕੋਈ ਨਹੀਂ ਚੱਕਰ। ਉਹਨੇ ਕਿਹਾ ਠੀਕ ਆ। ਉਹਨੇ ਕਿਹਾ ਦਾਲ ਧਰੋ। ਆਪਣੀ ਬੁੱਢੀ ਨੂੰ ਕਹਿੰਦਾ ਦਾਲ ਧਰ। ਉਹਨੇ ਦਾਲ ਰੱਜ ਵੀ ਪਕਾਈ, ਖੋਲ ਕੇ ਵੱਡਾ ਪਤੀਲਾ, ਐਡਾ ਡੱਬਾ ਭਰ ਕੇ ਨਾ ਤੇ ਸਾਹਮਣੇ ਦਾ ਬੂਹਾ ਖਟਕਾਰੇ। ਉਹ ਕਹਿੰਦੇ ਕਿੱਧਰ? ਆ ਸਾਲਨ ਲੈ ਕੇ। ਅੱਛਾ ਅੱਛਾ। ਉਹਨੇ ਖੋਲਿਆ, ਕਹਿੰਦਾ ਯਾਰ ਡੇਡੇ, ਕਹਿੰਦਾ ਉਹਨੇ ਫੌਰੀ ਅੰਦਰੋਂ ਗੋਸ਼ਤ, ਕਹਿੰਦਾ ਸੌਰੀ ਯਾਰ ਸਾਡੇ ਕੋਲ ਗਲਤੀ ਹੋ ਗਈ, ਸਾਨੂੰ ਪਤਾ ਨਹੀਂ ਲੱਗਾ, ਮਾਫੀ ਦੇ ਦੇ ਯਾਰ। ਆਹ ਕਿਹੜਾ ਚੀਜ਼ ਆ ਹੋਇਆ? ਉਹਨੇ ਦੱਸਿਆ ਕਿ ਬੇਟਾ ਅਸੀਂ ਆ ਪੱਕੀ ਖੈਰ ਹੋ ਜੇ। ਉਸਤਾਦ ਜੀ ਇੱਕ ਬੰਦੇ ਦਾ ਗਲੀ 'ਚ ਘਰ ਸੀ, ਉਹਨੂੰ ਪੂਰੇ ਮਹੱਲੇ ਨੇ ਗੋਸ਼ਤ ਨਹੀਂ ਦਿੱਤਾ। ਉਹਨੇ ਅੱਕ ਕੇ ਨਾ ਇੱਕ ਬੋਰਡ ਲਿਖਾਇਆ, ਘਰ ਤੇ ਲਿਖਾਇਆ ਹਮ ਮੁਸਲਮਾਨ ਹੈ। हम भी ਵਾਹ ਵਾਹ। हम भी यार को हम भी काश कुंवारे होते, दुनिया भर में जितने हंसी हैं सबकी नजर में प्यारे होते। ਲਾਓ ਫੇ ਤਾੜੀ ਯਾਰ, ਇੱਥੇ ਤਾਂ ਬਣਦੀ ਕਿ ਨਹੀਂ। रफी साहब तो गाने को याद होते ने, हम भी काश कंवारे होते, हम भी काश कंवारे होते, दुनिया भर में जितने हंसी हैं सबकी नजर में प्यारे होते, काश कंवारे होते, काश ये गाना है भाईजान, सुन लीजिएगा बेशक। ਉਸਤਾਦ ਜੀ ਇਹਦਾ ਤਾਂ ਮੈਨੂੰ ਪਤਾ ਕੋਈ ਨਹੀਂ, ਇਹ ਤਾਂ ਛੱਡਣ ਦਿਆ ਵਾ। ਸਾਡੇ ਜਦੋਂ ਸਨੈਨ ਨੂੰ ਪਤਾ, ਸਾਡਾ ਕਬੀਲਾ ਜਦੋਂ ਇਕੱਠਾ ਹੁੰਦਾ ਨਾ ਜੀ, ਅਸੀਂ ਊਂਟ ਉਹ ਤਾਂ ਲੈਣਾ। ਕਾਈ ਕਬੀਲੇ ਚੋਂ नहीं नहीं कतई। कबीले जो काफ करते सिर्फ बीला। ਬੀਲਾ ਇਹ ਘਟਾ ਹੁੰਦਾ ਨਾ अच्छा वो मैं मुस्तक हूँ आपकी इस बात से वो ਮੁਤਫਿਕ ਕਰਨਾ ਸੀ। मैं मुस्तहिक हूँ आपकी इस बात से। ਅੱਛਾ ਉਹ ਇਦਾਂ ਹੁੰਦੀ ਸੀਗੀ ਸਾਜ ਜੀ, ਅਸੀਂ ਊਂਟ ਲੈਣਾ, ਊਂਟ ਦਾ ਵਿੱਚੋਂ ਢਿੱਡ ਜਿਹੜਾ ਨਾ ਸਾਫ਼ ਕਰਕੇ ਵਿੱਚ ਜਨਾਬ ਬੋਰੀਆਂ ਵਿੱਚ ਬੱਚਾ ਪਾ ਕੇ ਦੜਾ ਦੇਣਾ ਊਂਟ। ਯਾਰ ਊਂਟ ਬੋਲਦਾ ਨਹੀਂ ਤਾਂ। ਕਿਤੇ ਰੇਗਿਸਤਾਨ ਵਾਲੀ ਸਾਈਡ। ਸਨੈਨ ਨੂੰ ਪੁੱਛੋ ਯਾਰ, ਸਨੈਨ ਕੀ ਨਹੀਂ ਓਏ ਏਦਾਂ ਜਾਣਦੇ ਹੁੰਦਾ। ਤੇਰੇ ਸਿਆਣੇ ਊਂਠਾਂ ਦੇ ਝੂਟੇ ਦਿੰਦੇ ਰਹੇ ਮਹੱਲਿਆਂ 'ਚ ਬੱਚਿਆਂ ਨੂੰ। ਉਹ ਨਹੀਂ ਉਹ ਵੀ ਊਂਟ ਕਿੱਥੇ ਆ ਪਬ? ਨਹੀਂ ਉਹ ਦਿਹਾੜੀ ਤੇ ਉਸਤਾਦ ਜੀ, ਊਂਟ ਕਿਸੇ ਦਾ ਹੀ ਆ। ਦੱਸ ਆਪਣਾ ਦੱਸ ਸਹੀ ਕਹਿੰਦੇ ਆ। ਉਸਤਾਦ ਜੀ ਇਹਦੇ ਅੱਬੂ ਤੇ ਪਰਚਾ ਹੋਇਆ ਵਾ ਊਂਠ ਨੂੰ ਗੌਰ ਨਾਲ ਦੇਖਣ ਦੀ ਵਜ੍ਹਾ ਤੋਂ। ਤੇ ਕਿ ਚੋਰੀ ਨੇ ਕਰਨ ਲੱਗਾ ਕਿਤੇ? ਚੋਰੀ ਕਰਨ ਲੱਗਾ। ਖਰੀਦਣਾ ਸੀਗਾ ਅਸੀਂ, ਉਹ ਗੱਲਬਾਤ ਚੱਲਣ ਦੇ ਸੀ ਗੱਲ। ਊਂਟ ਦੇ ਨਾਲ ਡਾਇਰੈਕਟ ਹੀ ਬਸ ਕਰ ਤੂੰ ਵੀ। ਊਂਟ ਨੂੰ ਪੁੱਛ ਰਿਹਾ ਸੀ ਕਿੰਨੇ ਦਾ ਵਿਕਣਾ ਹੈ। ਖਾਨਦਾਨੀ ਬੰਦੇ ਨਵਾਬ ਲੋਕ ਸੀਗੇ, ਅੱਖਾਂ ਚੱਖਾਂ ਉਹ ਹੈ ਤੁਹਾਡੇ ਮਹੱਲੇ 'ਚ ਹੈਗੇ ਨੇ, ਤੂੰ ਆਪਣੀ ਗੱਲ ਕਰ। ਇਹਨਾਂ ਨੇ ਬਤਾਉਂ ਭਰ ਕੇ ਪਕਾਏ, ਉਹ ਵੀ ਵਿੱਚੋਂ ਵਿੱਚੋਂ ਖਾਂਦੀ ਸੀਗੇ। ਅੱਛਾ ਊਂਟ ਦੀ ਗੱਲ ਕਰ। ਅੱਛਾ ਇਹਨੇ ਬਤਾਉਂ ਭਲਾ ਕਿੱਦਾਂ ਭਰੇ? ਕਿਦਾਂ ਪਤਾ? ਵੱਡੇ ਬਤਾਉਂ 'ਚ ਛੋਟਾ ਬਤਾਉਂ ਭਰ ਕੇ ਪਕਾਇਆ। ਕਹਿੰਦਾ ਬਤਾਉਂ ਭਰ ਕੇ ਪਕਾਏ। ਉਹ ਯਾਨੀ ਵੱਡਾ ਤੁਸੀਂ ਖੋਲੋ ਵਿੱਚੋਂ ਛੋਟਾ ਨਿਕਲਦਾ ਸੀ, ਛੋਟਾ ਖੋਲੋ ਉਸ ਤੋਂ ਛੋਟਾ ਨਿਕਲਦਾ ਸੀ, ਇੰਜ ਭਰੇ। ਇੱਕ ਦਿਨ ਇਹਦਾ ਮੈਨੂੰ ਫੋਨ ਆਇਆ, ਕਹਿੰਦਾ ਯਾਰ ਨੋਨੀ ਘਰ ਆਈ ਯਾਰ, ਬਤਾਉਂ ਪਕਾਏ ਭਰ ਕੇ। ਮੈਂ ਗਿਆ ਤੇ ਜਾ ਕੇ ਫੁੱਲੇ ਦੇ ਵਿੱਚੋਂ ਕੁਝ ਨਹੀਂ ਨਿਕਲਿਆ। ਮੈਂ ਕਿਹਾ ਤੂੰ ਤੇ ਕਿੰਨਾ ਭਰ ਕੇ? ਕਹਿੰਦਾ ਨਹੀਂ ਯਾਰ ਬੇਗਮ ਨੇ ਗੁੱਸੇ ਨਾਲ ਭਰ ਕੇ ਪਕਾਏ। ਹਾਂ ਸਾਜ ਜੀ ਉਹਦੇ ਵਿੱਚ ਊਂਟ ਦੇ ਵਿੱਚ ਪੈਣਾ ਇਹ 2.5 ਮਣ ਚੌਲ,
ਫਿਰ ਕਾਜੂ ਕਾਲੂ ਬਾਦਸ਼ਾਹ ਸਿਆਣੇ ਦੱਸਦਾ ਹਾਨੀ ਕਿ ਜੋ ਤੇਰਾ ਦਾਦਾ ਫੌਤ ਹੋਏ ਨੇ ਤੁਸੀਂ ਕੋਲਾ ਤੇ ਵੀ ਦਾਗੀ ਫਰੂਟ ਦਿੱਤਾ ਸੀ ਜਾਣ ਕਹਿੰਦਾ ਕਾਲਾ ਕਾਲਾ ਲਾ ਲਈ ਯਾਰ ਆ ਕਾਲਾ ਕਾਲਾ ਲਾ ਲਈ ਸਾਜੀ ਇਹ ਤੇ ਚਿਕਨ ਲੈਣ ਗਿਆ, ਉਹਨੂੰ ਕਹਿੰਦਾ ਜਾ ਕੇ ਬੋਨਲੈਸ ਦੇ ਦੋ, ਉਹਨੇ ਦੇਤਾ, ਉਹਨੂੰ ਕਹਿੰਦਾ ਨਹੀਂ ਲੈਸ ਕਰ। ਉਹ ਅੱਛਾ ਕਹਿੰਦਾ ਬੋਨਲੈਸ, ਅਰੇ ਉਸਤਾਦ ਜੀ ਇਹਦੇ ਆਪਣੇ ਭਰਾ ਉਹਨੂੰ ਕਹਿੰਦਾ ਬੋਨਲੈਸ ਕਰਕੇ ਦੇ ਦੇ ਮੈਨੂੰ। ਉਸਤਾਦ ਜੀ ਅਖਰੋਟ ਪਏ ਵਿੱਚ। ਓਏ ਬਸ ਕਰ ਜਾ ਖਰੋਟ ਉਸਤਾਦ ਜੀ, ਇਹਦੇ ਆਪਣੇ ਬਰਾਤ ਤੇ ਆਲੂ ਮਟਰਾਂ ਦੀ ਦੇਗ ਪੱਕੀ ਸੀ, ਕਿਹੜੇ ਖਰੋਟ ਪੈ ਲਏ ਵੀ ਵਿੱਚ? ਅਖਰੋਟ ਪਏ, ਉਹ ਤੋਂ ਬਾਅਦ ਉਸਤਾਦ ਜੀ ਉਹ ਜਿਹੜਾ ਪਿਸਤਾ ਹੁੰਦਾ ਵਾ ਖੋਲ ਕੇ ਦਾ ਕਰ ਵਾਲਾ ਪਿਸਤਾ 13 ਕੁ ਮਣ ਬਿਰਿਆਨੀ ਬਣੀ। ਓਏ ਪਿਸਤਾ ਕਿੰਨੀ? 13 ਮਣ ਬਿਰਿਆਨੀ ਬਣੀ ਊਂਟ ਦੇ ਵਿੱਚ। ਉਸਤਾਦ ਜੀ ਕਾਲੂ ਵਰਗਾ ਬੰਦਾ ਦਵਾਈ ਲੈਣ ਜਾਵੇ ਨਾ ਪੈਸੇ ਘੱਟ ਜਦੋਂ ਡਾਕਟਰ ਕਹਿੰਦਾ ਆ ਲਾਲ ਗੋਲੀ ਕੱਢ ਲਓ ਜੀ, ਆ ਪੀਲੀ ਗੋਲੀ ਕੱਢ ਲਓ ਜੀ। ਹੁਣ ਦੱਸੋ ਕਿੰਨੇ ਰਹਿ ਗਏ? ਹੁਣ ਦੱਸੋ ਕਿੰਨੇ ਪੈਸੇ ਬਣਦੇ? ਇਹਨੇ ਉਸਤਾਦ ਜੀ ਇੱਕ ਏਡਾ ਪੁਰਾਣਾ ਨੋਟ ਦੁਕਾਨਦਾਰ ਨੂੰ ਦਿੱਤਾ, ਉਹਨੇ ਇੰਜ ਕਰਕੇ ਵੇਖਿਆ, ਉਹਨੇ ਕਿਹਾ ਭਾਜੀ ਇਹ 'ਚ ਤੇ ਤਾਰ ਹੀ ਨਹੀਂ ਗਈ। ਕਹਿੰਦਾ ਜੀ 1 ਮਿੰਟ, ਆ ਲੋ ਤਾਰ ਉਹ ਲਿਆਦਾ ਜੇਬ 'ਚ ਪਾਈ। ਉਸਤਾਦ ਜੀ ਨੇ ਇੰਨੀ ਟੇਪ ਲਾਈ ਨੋਟ ਨੂੰ, ਉਹਨੇ ਲਾਈਟ ਬਾਲ ਕੇ ਨੀਲੀ ਲਾਈਟ ਥੱਲੇ ਕੀਤਾ, ਨੋਟ ਗਾਇਬ ਹੋ ਗਿਆ, ਸਿੱਕਲੀਆਂ ਟੀਪਾਂ ਹੀ ਚਮਕਾਰੇ ਮਾਰ ਲਏ। ਉਸਤਾਦ ਜੀ ਇਹਨੇ ਨੋਟ ਫੜਾਇਆ ਵਾ ਟੇਪਾਂ ਵਾਲਾ ਦੁਕਾਨਦਾਰ ਨੂੰ, ਤੇ 10 ਮਿੰਟਾਂ ਬਾਅਦ ਇਹਨੂੰ ਕਹਿੰਦਾ ਯਾਰ ਤੂੰ ਹੀ ਦੱਸ ਦੇ ਕਿੰਨੇ ਵਾਲਾ। ਉਹ ਦੇਖ ਤੂੰ ਕਹਿੰਦਾ ਇਹ ਕਿੰਨੇ ਵਾਲਾ ਵਾ। ਇੰਨੀਆਂ ਟੇਪਾਂ ਲਾਈਆਂ ਉਸਤਾਦ ਜੀ ਨੋਟ ਨੂੰ, ਇੰਨੀਆਂ ਟੇਪਾਂ ਲਾਈਆਂ ਤੇ ਬਸੰਤ ਵਾਲੇ ਦਿਨ ਚੰਗੀ ਭਲੀ ਕਮਾਈ ਕਰ ਲਈ। ਉਹ ਲੋਕੀ ਬੂਹਾ ਖੜਕਾ ਕਹਿੰਦੇ ਯਾਰ ਆ 20 ਦੀ ਟੇਪ ਦੇ ਨੋਟ ਤੋਂ ਲਾ ਕੇ ਆ 10 ਦੀ ਟੇਪ ਦੇ ਬੁੱਢੇ ਨੂੰ ਜੋੜ ਦੇ। ਉਸਤਾਦ ਜੀ ਇਹਨੇ ਟੇਪਾਂ ਦਾ ਨੋਟ ਦੁਕਾਨਦਾਰ ਨੂੰ ਦਿੱਤਾ, ਉਹਨੇ 40 ਰੁਪਏ ਤੇ ਨਾਲ ਇੰਨੀ ਕਿ ਟੇਪ ਬਕਾਇਆ ਦਿੱਤੀ ਹੈ। ਮੈਂ ਇਹਦੇ ਘਰ ਗਿਆ, ਮੈਂ ਕਿਹਾ ਤੁਸੀਂ ਕਾਲੂ ਕੀ ਕਰਦਾ? ਕੁਛ ਨਹੀਂ, ਕਹਿੰਦੇ ਪੁੱਤ ਨੋਟ ਨੂੰ ਟੇਪਾ ਲਾਉਂਦਾ। ਵੇਲਾ ਬੇਟਾ ਨੋਟ ਨੂੰ ਟੇਪਾ ਲਾਈਦਾ, ਏਡਾ ਮੋਟਾ ਨੋਟ ਕਰਦੇ। ਸਾਜੀ ਐਡਾ ਪੁਰਾਣਾ ਨੋਟ ਚਲਾਣ ਗਿਆ, ਉਹ ਦੁਕਾਨਦਾਰ ਨੇ ਸਾਈਡ ਤੋਂ ਇਦਾਂ ਚੈੱਕ ਕੀਤਾ, ਉਹ ਦੰਦੇ ਬਾਹਰ ਆ ਗਏ ਸਾਰੇ। ਆਹੋ ਉਹ ਚੈੱਕ ਵਾਲੇ ਸਾਜੀ ਜੀ ਉਸਤਾਦ ਜੀ ਇੰਨੀਆਂ ਟੇਪਾਂ ਲਾਈਆਂ ਨੋਟ ਨੂੰ, ਇੱਕ ਜਗ੍ਹਾ ਤੇ ਬੈਠਾ ਤੇ ਤੁਰ ਪਿਆ, ਕਹਿੰਦਾ ਭਾ ਆਪਣਾ ਨੋਟ ਵੀ ਮੋਢੇ ਤੋਂ ਬਾਅਦ ਨਿਕਲ। ਸਾਜੀ ਇਹ ਟੁੱਟੇ ਠੀਪੇ ਵੀ ਚਲਾ ਆਉਂਦਾ ਵਾ ਏਦਾਂ ਜੋੜ ਕੇ। ਟੁੱਟੇ ਟੀਪੇ ਏਡਾ ਪੁਰਾਣਾ ਨੋਟ ਦੁਕਾਨਦਾਰ ਨੂੰ ਦਿੱਤਾ ਤੇ ਉੱਤੇ ਇੰਨੀਆਂ ਟੇਪਾਂ ਲੱਗੀਆਂ, ਉਹਨੂੰ ਸਮਝ ਨਾ ਆਵੇ ਕਿੰਨੇ ਵਾਲਾ ਵਾ। ਉਹ ਕਹਿੰਦਾ ਯਾਰ ਇਹ ਕਿੰਨੇ ਵਾਲਾ ਵਾ, ਤੇ ਮੋਬਾਈਲ 'ਚੋਂ ਨਾ ਇੱਕ ਤਸਵੀਰ ਕੱਢ ਕੇ ਜਿਹੜੀ 17 ਸਾਲ ਪਹਿਲੇ ਉਹਦੀ ਖਿੱਚੀ ਸੀ, ਕਹਿੰਦਾ ਭਾਜੀ ਆ ਦੇਖੋ ਆਹ ਸੀ ਜਦੋਂ ਮੈਂ ਲਿਆ। ਉਹਦਾ ਰੰਗ ਰੂਪ ਹੀ ਬਦਲ ਗਿਆ। ਆਹੋ ਮੈਂ ਕਹਿੰਦਾ ਹਾਲ ਤੱਕ ਨਿਸ਼ਾਨੀ ਰੱਖੀ ਮੈਂ। ਰਾਜੇ ਉਹ ਕਈ ਬੰਦੇ ਵਾਕਈ ਸਾਹਮਣੇ 786 ਵਾਲਾ ਨੋਟ। ਹਾਂ ਕਈ ਨੰਬਰ ਐਸੇ ਹੁੰਦੇ ਸਾਹਮਣੇ ਦੇ, ਕਈ ਮਤਲਬ ਮੇਰੇ ਉਸਤਾਦ ਜੀ ਮੇਰਾ ਇੱਕ ਦੋਸਤ ਨੇ ਨਾ ਮੈਨੂੰ 10 ਰੁਪਏ ਦਿੱਤੇ, ਕਹਿੰਦਾ ਉਸਤਾਦ ਜੀ ਇਹ ਬਟੂਏ 'ਚ ਰੱਖ ਲਓ, ਤੁਹਾਡੇ ਕੋਲ ਕਦੀ ਪੈਸਾ ਨਹੀਂ ਮੁੱਕੇਗਾ ਬਟੂਏ 'ਚੋਂ। ਮੈਂ ਕਿਹਾ ਡਨ, ਮੈਂ ਰੱਖ ਲਿਆ। ਤੇ ਉਹਨਾਂ 10 ਤੋਂ ਇਲਾਵਾ ਆਇਆ ਹੀ ਨਹੀਂ ਪੈਸਾ ਕੋਈ ਛੇਤੀ। ਜਦੋਂ ਮੈਂ ਜਦੋਂ ਪੁੱਛਣਾ ਤੂੰ ਕਹਿੰਦਾ ਇਹ ਪੈਸਾ, ਕਹਿੰਦਾ ਉਹ ਨੋਟ ਵਿੱਚ ਹੀ ਆ। ਮੈਂ ਕਹਿਣਾ ਸੀ ਆਹੋ, ਤੇ ਕਹਿੰਦਾ ਫਿਰ ਮੁੱਕੇ ਕਿਦੋਂ? ਬਸ ਇਹ ਤੂੰ ਖਰਚਣਾ ਨਹੀਂ, ਬਸ ਇਹ ਤੂੰ ਖਰਚਣਾ ਨਹੀਂ, ਤੇਰੇ ਬਟੂਏ 'ਚ ਪੈਸੇ ਨਹੀਂ ਮੁੱਕਦੇ। ਪੈਸੇ ਨਹੀਂ ਮੁੱਕਦੇ। ਸਾਜੀ ਮੈਨੂੰ ਵੀ ਦਿੱਤਾ ਇੱਕ ਬੰਦੇ ਨੇ, ਕਹਿੰਦਾ ਰੱਖ ਲੈ ਪੈਸੇ ਨਹੀਂ ਮੁੱਕੂਗੇ, ਉਹ ਪਰ ਮੇਰਾ ਪਰਸ ਹੀ ਗਵਾਚ ਗਿਆ। ਹਾਂ ਤੇ ਹੁਣ ਉਹ ਜਿਹਦੇ ਕੋਲ ਹੋਣਾ ਨਾ ਉਹ 'ਚ ਪੈਸੇ ਨਹੀਂ ਮੁੱਕਦੇ। ਉਸਤਾਦ ਜੀ ਨੇ ਨੋਟ ਨੂੰ ਇੰਨੀਆਂ ਟੇਪਾਂ ਲਾਈਆਂ, ਸਾਡੇ ਦੁਕਾਨਦਾਰ ਨੂੰ ਦਿੱਤਾ, ਕਹਿੰਦਾ ਤੇਰਾ ਨੋਟ ਬੰਦ ਹੋ ਗਿਆ, ਬਸ ਟੇਪਾਂ ਦੀ ਵਜ੍ਹਾ ਤੋਂ ਰੱਖਣ ਲੱਗ। ਅੱਛਾ ਮਿੱਠਾ ਜੀ ਤੁਹਾਡੇ ਕੀ ਪੱਕਦਾ ਘਰ 'ਚ ਆਮ ਰੂਟੀਨ 'ਚ? ਸਹੀ ਆਹੀ ਰੂਟੀਨ ਵਾਲੇ ਮੈਟਰ, ਮੈਂ ਕਿਹੜਾ ਅਵਤਾਰ ਆ? ਤਾਈ ਇਹਨਾਂ ਦੇ ਘਰ ਮੂੰਹ ਪੱਕਦਾ, ਹੈ ਇਹਨਾਂ ਦੇ ਘਰ ਮੂੰਹ ਪੱਕਦਾ। ਮੂੰਹ ਪੱਕਦਾ, ਜ਼ੁਬਾਨ ਪੱਕਦੀ, ਕੰਨ ਕਹਿੰਦਾ ਪੱਕਦਾ। ਬੱਚਾ ਨਹੀਂ ਨਹੀਂ ਫਿਰ ਵੀ ਮਤਲਬ ਕੀ ਰੂਟੀਨ ਆ? ਜ਼ਿਆਦਾ ਕੀ ਪੱਕਦਾ ਵਾ? ਤਲੇ ਟੀਂਡੇ। ਮੈਂ ਝੂਠ ਨਹੀਂ ਬੋਲਾਂ, ਮੈਂ ਕੋਈ ਵੈਜੀਟੇਰੀਅਨ ਨਹੀਂ, ਮੈਂ ਸਾਨੂੰ ਮੁਨਾਸਬ ਜੀ ਦੱਸੂਗਾ। ਓਕੇ ਜੀ, ਤਲੇ ਟਿੰਡੇ ਵੈਜੀਟੇਰੀਅਨ ਹੀ ਹੁੰਦੇ? ਨਹੀਂ ਸਾਰੀ ਮੈਂ ਵੈਜੀਟੇਰੀਅਨ ਦੱਸਾਂਗਾ। ਉਹ ਛੋਟੇ ਛੋਟੇ ਟੀਂਡੇ ਤਲ ਕੇ, ਉਹ ਕੜੀ ਤੇ ਸ਼ਲਜਮ ਗੋਸ਼ਤ ਜ਼ਿਆਦਾ, ਗੋਭੀ ਗੋਸ਼ਤ, ਉਸ ਤੋਂ ਬਾਅਦ ਨਹੀਂ ਗੋਸ਼ਤ ਕਿਹੜਾ? ਚਿਕਨ, ਹਾਂ ਹਾਂ ਹਾਂ। ਤੇ ਸਤਾਈ ਤੁਹਾਨੂੰ ਪਾਲਕ ਖਵਾਉਣੀ ਆ। ਪਾਲਕ ਦੇ ਵਿੱਚ ਪੋਟਾ, ਕਲੇਜੀ, ਓਏ ਹੋਏ ਹੋਏ। ਆ ਬੁਰਕੀ ਬਣੀ। ਕਿਹੜੀ ਚੀਜ਼ ਐਸੀ ਹੈ ਕਿ ਜਦੋਂ ਤੈਨੂੰ ਪਤਾ ਲੱਗਦਾ ਜਾ ਪੱਕੀ ਤੇ ਤੂੰ ਰਾਜ਼ੀ ਹੋ ਜਾਣਾ ਵੀ ਯਾਰ ਅੱਜ ਮਜ਼ੇਦਾਰ? ਉਹ ਤੁਹਾਨੂੰ ਪਸੰਦ ਹੋਣੀ। ਨਹੀਂ ਨਹੀਂ ਕਿ ਤੂੰ ਆਪਣੀ ਤੇਰੀ ਪੁੱਛ ਰਿਹਾ। ਮੇਰੀ ਪਸੰਦ ਸਹੀ ਹਲਵਾ ਕੱਦੂ। ਹਲਵਾ ਕੱਦੂ ਓਏ ਮਿੱਠਾ। ਕਿਹੜੀ ਐਸੀ ਚੀਜ਼ ਆ ਜਦੋਂ ਤੂੰ ਜਾਣਾ ਤੈਨੂੰ ਪਤਾ ਲੱਗਦਾ ਆਹ ਪੱਕੀ ਤੇਰੀ ਰੂਹ ਹੀ ਮਰ ਜਾਂਦੀ? ਸ਼ਿਮਲਾ ਮਿਰਚ। ਜਾ ਓਏ ਫਿੱਕੇ ਆ। ਹੁਣ ਨਹੀਂ ਆਉਂਦੀ ਫਿਰ। ਹਲਵਾ ਕੱਦੂ ਨਾਲ ਖੁਸ਼ ਹੁੰਦਾ ਤੇ ਸ਼ਿਮਲਾ ਮਿਰਚ। ਆ ਲਓ ਜੀ, ਉਹ ਜਾ ਸ਼ਿਮਲਾ ਮਿਰਚ ਜਿਹੜੀ ਉਹ ਵੀ ਨਾ, ਜਿਹੜੇ ਜਾ ਰਹੇ। ਉਹ ਹਾਲਾਂਕਿ ਅੰਮੀ ਜੀ ਕੀਮਾ ਪਾ ਕੇ ਪਕਾਉਂਦੇ ਆ, ਲੇਕਿਨ ਮੈਨੂੰ ਫੇਰ ਨਹੀਂ ਪਸੰਦ ਹੈ ਕਿਉਂਕਿ ਮੈਨੂੰ ਕੌੜ ਨਹੀਂ ਪਸੰਦ। ਭਿੰਡੀ ਗੋਸ਼ਤ ਵੀ ਛੱਡ ਗੱਲਾਂ ਦਿਓ। ਚਲੋ ਫਿਰ ਛੱਡ। ਸ਼ਲਜਮ ਗੋਸ਼ਤ ਨਹੀਂ ਇਹ ਗੱਲ ਕੰਟੀਨਿਊ ਰੱਖੋ, ਲੇਕਿਨ ਡਿਸ਼ ਛੱਡ ਦਿਓ। ਗੁੱਡ ਲਾ ਦਿਓ। ਮੈਂ ਟੀਂਡੇ ਨਹੀਂ ਖਾਣਾ। ਇਹ ਤੁਹਾਨੂੰ ਹੁਣ ਖੁਆਇਸ਼ ਨੇ ਚਟਨੀ ਪੁਦੀਨੇ ਵਾਲੀ ਤੇ ਨਾਰਦਾਨਾ। ਆਓ ਸੁਭਾਨ ਸੁਭਾਨ ਅੱਲਾਹ, ਉਹ ਤਾਂ ਮੁੜ ਕੇ ਲਿਆਉਂਦਾ ਹੀ ਨਹੀਂ ਹੁਣ ਤੂੰ। ਉਸਤਾਦ ਜੀ ਮਿਸਿਸ ਗਈ ਸੀ ਉਧਰ, ਹੁਣ ਮੇਰੇ ਕੋਲ ਨਹੀਂ ਰਗੜੀ ਜਾਂਦੀ, ਹੁਣ ਆ ਗਈ ਇਨਸ਼ਾਅੱਲਾ। ਉਹਦੇ ਪੈਸੇ ਦੇ ਜੇ ਕੋ ਲੈ ਕੇ ਆਇਆ ਉਹ ਤਾਂ ਮੈਨੂੰ ਪੁੱਛਣ ਦਿਆ, ਦੁਕਾਨ ਤੋਂ ਲਿਆ ਕੇ ਤੁਹਾਨੂੰ ਖਵਾਈ ਜਾਂਦੇ। ਚਲੋ ਕੋਈ ਗੱਲ ਨਹੀਂ। ਤੇ ਓਏ ਓਏ ਥੱਲੇ। ਅੱਛਾ ਜੀ ਤੁਹਾਡੇ ਘਰ
ਇਹਨਾਂ ਘਰ ਕੁਝ ਨਹੀਂ ਪਕਦਾ ਤੈਨੂੰ ਤੁਹਾਨੂੰ ਕੈਦ ਕੱਟਣ ਡਿਆ 15 ਦਿਨ ਸਾਜੀ ਇਹ ਸੁਬਾ ਦਾ ਲੱਗਾ ਵਾ ਇਹਨਾਂ 15 ਦਿਨ ਆਪਣੇ ਦਿਨ ਦਾ ਤੇ ਜੀ ਹੋ ਰਿਹਾ ਵਾ ਘਰੋਂ ਕੱਢਿਆ ਹੋਇਆ ਵਾ ਜੇਲ੍ਹ ਦਾ ਬਚਿਆ ਗਾਣਾ ਹੁੰਦਾ ਤੁਹਾਡੇ ਘਰ ਪਤਾ ਹੈ ਤੈਨੂੰ ਰਾਤ ਤੁਸੀਂ ਸਵੇਰੇ ਆ ਕੇ ਦੇਖਣਾ ਕਿੱਦਾਂ ਉੱਠਦਾ ਸੁੱਤਾ ਕੱਛਾ ਪਾ ਜਿਵੇਂ ਡੈਗ ਤੇ ਕੰਮ ਕਰਦਾ ਫਿਰਦੇ ਉਸਤਾਦ ਜੀ ਇਹਨੇ ਜੇਲ੍ਹ ਚੋਂ ਕੁੱਟ ਖਾ ਲਈ ਇੱਕ ਵਾਰੀ ਫਿਰ ਖਾ ਲਿਆ ਸਾਬੀ ਹੁਣ ਮੈਂ ਸਿਰਫ ਇਹ ਪੁੱਛਿਆ ਕਹਿੰਦਾ ਅੱਜ ਕੀ ਪਕਾਇਆ ਵਾ ਉਹ ਮਾਮਾ ਤੇ ਦਾਲ ਹੀ ਪੱਕਦੀ ਹੋਰ ਕੀ ਪਕਣਾ ਅੱਛਾ ਜੇਲ੍ਹ 'ਚ ਜੇਲ੍ਹ 'ਚ ਬੜੇ ਬੜੇ ਖਾਣੇ ਮਿਲਦੇ ਆ ਜੇਲ੍ਹ 'ਚ ਲੋਕੀ ਵੀ ਭੇਜਦੇ ਨੇ ਪਕਾ ਕੇ ਹਾਂਜੀ ਮੁਲਾਕਾਤ ਤੇ ਨਹੀਂ ਵੈਸੇ ਲੋਕੀ ਭੇਜ ਖੈਰ ਕੋਈ ਦਿੰਦੇ ਗੱਲ ਨੇ ਨਹੀਂ। ਹਾਂਜੀ ਦੇਗਾ ਭੇਜ ਦਿੰਦੇ ਨੇ ਸਾਡੇ ਲਾਗੇ ਆ ਕਿ ਭਾਜੀ ਸਾਡੇ ਵੱਲੋਂ ਇਸ ਦਿਨ ਸਾਡੇ ਵੱਲੋਂ ਹਰ ਡਿਸ਼ ਪੱਕਦੀ ਹੈ ਹਾਂਜੀ ਇਹਨੇ ਜੇਲ੍ਹ ਚੋਂ ਕੁੱਟ ਖਾ ਲਈ ਉਸਤਾਦ ਜੀ ਉਹ ਕਿਉਂ? ਤਾਲਾ ਲਾਉਣ ਲੱਗੇ ਉਹਨੇ ਬਾਹਰੋਂ ਨਾ ਲਾਇਓ ਕਹਿੰਦਾ ਮਾਰਨ ਨਾ ਲਾਇਆ ਮੈਂ ਅੰਦਰੋਂ ਮਾਰ ਹਾਂ ਕਹਿੰਦਾ ਬਾਤ ਤੁਸੀਂ ਨਾ ਲਾਇਓ ਬਾਹਰੋਂ ਅੰਦਰੋਂ ਕੁੰਡੀ ਲਾ ਲੈਣਾ ਕਹਿੰਦਾ ਉਹ ਆਹ ਕਹਿੰਦਾ ਲਾਈਟ ਚੱਲਦੀ ਰਹਿੰਦੀ ਆ ਮੈਨੂੰ ਨੀਂਦ ਨਹੀਂ ਆਉਂਦੀ ਇੱਕ ਨੇ ਜੇਲ੍ਹ ਚੋਂ ਕੁੱਟ ਖਾ ਲਈ ਉਹਨਾਂ ਨੂੰ ਕਹੀ ਜਾਓ ਯਾਰ ਇੱਥੇ ਕੰਟੀਨ ਪਾ ਲਾ ਨਹੀਂ ਕੰਟੀਨ ਹੁੰਦੀ ਆ ਅੰਦਰ ਹੈਗੀ ਅੰਦਰ ਨਹੀਂ ਖਾਣੇ ਉਸਤਾਦ ਜੀ ਮੇਰੇ ਮਾਮੂ ਨੇ ਦੱਸਿਆ ਕਿਉਂ ਉਹਨੂੰ ਤਕਰੀਬਨ ਉਹਨੇ 32 ਸਾਲ ਕੈਦ ਕੱਟੀ ਉੱਥੇ ਪਾਣੀ ਲਾਉਣ ਗਿਆ ਸੀਗਾ ਉੱਥੇ ਉਹਦੀ ਲੜਾਈ ਹੋ ਗਈ ਸੀ ਬੰਨ ਤੋੜ ਲਿਆ ਸੀ ਕਿਸੇ ਨੇ ਕਿੰਨੇ ਕਹੀ ਗੱਲ ਇਹ ਮੈਂ ਆਪਣੇ ਬਾਜੀ ਨਾਸ਼ਤੇ 'ਚ ਇੱਕ ਬੰਨ ਲੈ ਕੇ ਆ ਰਿਹਾ ਸੀ ਉਹ ਰਸਤੇ 'ਚ ਕਿਸੇ ਨੇ ਤੋੜ ਲਿਆ ਅੱਧਾ ਤੇ ਕਹਿੰਦਾ ਜੀ ਉਹਨਾਂ ਦਾ ਕਿਸੇ ਨੇ ਬੰਨ ਤੋੜ ਲਿਆ ਸੀ ਓਏ ਉਸਤਾਦ ਜੀ ਜ਼ਮੀਨਾਂ ਨੂੰ ਜਿਹੜੇ ਖਾਲੇ ਥਾਣੀ ਪਾਣੀ ਲੱਗਦਾ ਸੀ ਉੱਥੋਂ ਕਿਸੇ ਨੇ ਬੰਨ ਤੋੜ ਲਿਆ ਉਹ ਗੱਲ ਹੋ ਗਈ ਉਹਨੇ ਫੜ ਲਿਆ ਉਹਨੇ ਪਛਾਣ ਲਿਆ ਬੰਦਾ ਵੀ ਇਹੀ ਆ ਉਹਨੇ ਮਾਰ-ਮਾਰ ਕੁਹਾੜੀਆਂ ਉਹਦਾ ਕੀਮਾ ਕਰ ਦਿੱਤਾ ਕਈਆਂ ਮਾਰ-ਮਾਰ ਕੇ ਉਹਦੇ ਢਿੱਡ ਦੇ ਵਿੱਚ ਜਿਵੇਂ ਬਰਛੇ ਨਹੀਂ ਵੱਜੇ ਹੁੰਦੇ ਅੱਛਾ ਮੈਨੂੰ ਇਹ ਦੱਸ ਵੀ ਤੇਰੇ ਮਾਮੇ ਦੀਆਂ ਜ਼ਮੀਨਾਂ ਸੀ ਹਾਂਜੀ ਮਾਮੇ ਨੂੰ ਨਾਨੇ ਵੱਲੋਂ ਮਿਲੀਆਂ ਹੋਣੀਆਂ ਹਾਂਜੀ ਤੇ ਨਾਨੇ ਵੱਲੋਂ ਤੇਰੀ ਮਾਂ ਨੂੰ ਕਿਉਂ ਨਹੀਂ ਮਿਲੀਆਂ ਅਸੀਂ ਹਿੱਸਾ ਲਿਆ ਹੀ ਨਹੀਂ ਆਪਣਾ ਹੈ ਅਸੀਂ ਨਹੀਂ ਲੈਂਦੇ ਹਿੱਸਾ ਨਹੀਂ ਉਹ ਨਹੀਂ ਨਹੀਂ 10000 ਤੋਂ ਉੱਤੇ ਰਕਮ ਤੇ ਵੇਖ ਕੇ ਵੈਸੇ ਬੇਹੋਸ਼ ਹੋ ਜਾਂਦੇ ਹਾਂ ਉਸਤਾਦ ਜੀ ਹਿੱਸਾ ਬਣਦਾ ਹੋਣਾ 2.5 ਲੱਖ ਕਨਾਲਾਂ ਦੇ ਵਿੱਚ ਰਕਬਾ ਆ ਰਿਹਾ ਉਹਨਾਂ ਦਾ ਹੈਂ? ਕਨਾਲਾਂ ਦੇ ਵਿੱਚ ਮਰਬਿਆਂ ਲਿਆ ਦੇ ਕਿਉਂ ਨੀ ਵਿੱਚ ਤੁਸੀਂ? ਉਸਤਾਦ ਜੀ ਉਹ ਮਾਂ ਦੀ ਮਰਜ਼ੀ ਠੀਕ ਆ ਉਹ ਉਹਨੇ ਨਹੀਂ ਕਹਿੰਦੇ ਲਿਆ। ਦਿਲ ਬੰਨੇ ਆਪਣੇ ਭਰਾਵਾਂ ਕੋਲ ਲੈ ਲਵਾਂ ਦਿਲ ਬੰਨੇ ਹਾਂ ਇਹ ਵੈਸੇ ਇਹ ਹੱਕ ਆ ਕਿ ਭਾਵੇਂ ਤੁਸੀਂ ਜ਼ਬਰਦਸਤੀ ਨਹੀਂ ਕਰ ਸਕਦੇ ਹਾਂਜੀ ਉਹ ਮੈਨੇ ਕਿਹਾ ਵੀ ਸਾਨੂੰ ਨਹੀਂ ਚਾਹੀਦਾ ਇਹਦੇ ਮਾਮਿਆਂ ਨੇ ਕਿਹਾ ਓਕੇ ਹੋ ਗਿਆ ਡਨ ਹੋ ਗਿਆ ਇਦਾਂ ਦੇ ਬੰਦੇ ਨਾ ਬਜ਼ੁਰਗ ਹੋ ਕੇ ਆਪਣੇ ਬੱਚਿਆਂ ਨੂੰ ਦੱਸਦੇ ਮੈਂ ਪਹਿਲਾਂ ਸਾਈਕਲ ਜੰਜਾ ਜੋ ਲੋਟ ਲਿਆ ਸੀ ਭਰਾਵਾ ਲੁੱਟ ਮਿਹਨਤ ਮੈਨੂੰ ਨਹੀਂ ਤੈਨੂੰ ਨੀਂਦ ਆ ਗਈ ਯਾਰ ਟਰੈਕ ਜੇ ਨਹੀਂ ਨਹੀਂ ਮਿੱਠਾ ਥੋੜਾ ਹੌਲ ਫੁੱਲ ਮਿੱਠੇ ਨੇ ਮੇਰਾ ਹਾਲ ਖਾਦਾ ਕੁਛ ਨਹੀਂ ਸਵੇਰ ਖਾਦਾ ਉਸਤਾਦ ਜੀ ਕੀ ਖਾਦਾ ਆਪਣੇ ਪਾਸੋਂ ਖਾ ਗਿਆ ਆਹੋ ਕੀ ਕੁਛ ਨਹੀਂ ਖਾਦਾ ਸੱਚੀ ਨਹੀਂ ਨਹੀਂ ਖਵਾਈ ਕੀਮਾ ਖਵਾਇਆ ਸਰ ਕੀਮਾ ਕਿੱਥੋਂ ਆਇਆ तो आज वो समान को बाद मिठाई सी होगी ਉਸਤਾਦ ਜੀ ਆਲੂ ਇਹ ਗੱਲ- ਕਿੱਥੇ ਪਾਈ ਉਹਦੇ ਚ ਉਹ ਜਦੋਂ ਉਹ ਬਹੁਤੀ ਲੜਾਈ ਹੋਈ ਨਾ ਉਹਨੇ ਜਾਣ ਲੱਗੇ ਨੇ ਇੱਥੋਂ ਕਿਤੋਂ ਲੱਤ ਥਾਣੀ ਖੰਜਰ ਕੱਢਿਆ ਉਹਨੇ ਲੱਕ ਚ ਮਾਰ ਕਿੰਨੇ ਉਸ ਬੰਦੇ ਨੇ ਜਿਹਨੇ ਬੰਨ ਤੋੜਿਆ ਸੀ ਅੱਛਾ ਹੁਣ ਜਿੰਨੀ ਕਿ ਤੂੰ ਪਹਿਲੇ ਗੱਲ ਸੁਣਾਈ ਨਾ ਉਹਨੇ ਕਿ ਚਲੋ ਅਸੀਂ ਸਬਰ ਸ਼ੁਕਰ ਕਰ ਲਈ ਹੁਣ ਅੱਗੇ ਤੁਰੇਗਾ ਸੀ ਉਹ ਵੀ ਫਿੱਕੀ ਕਰ ਦੇਣੀ ਹਾਂ ਉਸਤਾਦ ਜੀ ਮੇਰੀ ਗੱਲ ਤਾਂ ਸੁਣੋ ਜੀ, ਉਹਨੇ ਬੰਨ ਮਾਰਿਆ ਨਹੀਂ ਠਹਿਰ ਜਾ ਉਹਨੇ ਖੰਜਰ ਮਾਰਿਆ ਵਾ ਉਸ ਤੋਂ ਬਾਅਦ ਉਹਨੇ ਫੋਨ ਓਏ ਕੀਤਾ ਆਪਣੇ ਸੱਜਣ- ਭਰਾਵਾਂ ਲੰਬੜਦਾਰਾਂ ਨੂੰ ਸੱਜਣਾ ਨੇ ਬੰਦ ਮਾਰਿਆ ਇੱਕ ਮਿੰਟ ਠਹਿਰ ਜਾ ਓਏ ਉਸਤਾਦ ਜੀ ਉਹ ਬ੍ਰਸਟ ਮਾਰਿਆ ਉਹਨਾਂ ਨੇ ਕੁੱਪਾ ਬੋਲ ਜਿਹੜਾ ਖਾਲੀ ਕੀਤਾ ਇੱਕ ਮਿੰਟ ਗੱਲ ਤੇ ਸੁਣ ਲਿਆ ਕਰ ਯਾਰ ਮੈਨੂੰ ਤੂੰ ਆਪਣਾ ਹੀ ਰੌਲਾ ਉਹ ਗੱਲ ਤਾਂ ਸੁਣ ਲੈ ਅੱਛਾ ਜੀ ਉਹਨੇ ਫੋਨ ਕੀਤਾ ਲੰਬੜਦਾਰਾਂ ਮੁੰਡਿਆਂ ਨੂੰ ਉਹ ਆਏ ਆ ਗੰਨਾਂ ਦੇ ਨਾਲ ਜਦੋਂ ਤੇਰੇ ਮਾਮੇ ਨੇ ਮਾਰਿਆ ਸੀ ਉਸ ਤੋਂ ਬਾਅਦ ਉਹ ਪਹਿਲੇ ਉਹਨੇ ਮਾਰਤਾ ਨਾ ਖੰਜਰ ਜਦੋਂ ਮਾਰਿਆ ਉਦੋਂ ਡਿੱਗ ਗਿਆ ਮਾਮੂ ਯਾਰ ਠੀਕ ਆ, ਜਿਹੜਾ ਫਿਰ ਤੇਰੇ ਉਹਨਾਂ ਨੇ- ਮਾਮੇ ਨੇ ਕਲਾੜੀਆਂ ਕਲੂੜੀਆਂ ਇੰਨਾ ਹਾਂ। ਕੁਝ ਉਹ ਕਿਦੋਂ ਕੀਤਾ ਉਹ ਉਹਦੇ ਫੋਨ ਕਰਨ ਤੋਂ ਪਹਿਲੇ ਨਹੀਂ ਉਦੋਂ ਤੇ ਜਦੋਂ ਉਹਦੇ ਫੋਨ ਕਰਨ ਤੋਂ ਪਹਿਲੇ ਉਹਨੂੰ ਅੰਦਰ ਪੇਟਾ ਹੀ ਬਾਹਰ ਕੱਢਤਾ ਤੇ ਤੁਸੀਂ ਕਿੱਥੇ ਹਿੰਮਤ ਰਹੀ ਤੇਰੇ ਮਾਮੇ ਨੂੰ ਖੰਜਰ ਮਾਰਦੀ ਉਸਤਾਦ ਜੀ ਉਹ ਵਾਇਸ ਮੈਸੇਜ ਉਸ ਟਾਈਮ ਉਹਨਾਂ ਨਾਲ ਗੱਲ ਕਰ ਹੀ ਨਹੀਂ तो आज ये ਭਾਗੀਆਂ ਹੈਗੀਆਂ ਸੀ ਇਹਦੇ ਮਾਮੇ ਦੀ ਸਟੋਰੀ ਚ ਇਹਨੇ ਜੰਪ ਬਗੈਰਤ ਆਦਮੀ ਐਡਾ ਬਦਮਾਸ਼ ਉਸ ਨਾ ਤੋਂ ਬਾਅਦ ਉਸਤਾਦ ਜੀ ਉਹ ਆਏ ਉਹਨਾਂ ਨੇ ਕੁੱਪਾ ਗੋਲੀਆਂ ਦਾ ਖਾਲੀ ਕੀਤਾ ਠੀਕ ਆ ਤੇ ਉਹਨਾਂ ਨੇ ਕਿਹਾ ਚਲੇ ਲੈ ਗਏ। ਇਹ ਚ ਥੋੜੀ ਦਾਲ ਲੈ ਕੇ ਆ ਇੱਥੇ ਚੱਲ ਲੈ ਕੇ ਭਾਈ ਇੱਕ ਮਿੰਟ ਉਸਤਾਦ ਜੀ ਇਹਨਾਂ ਨੇ ਨਾ ਆਪਣੇ ਮਹੱਲੇ ਚੋਂ ਕੁੱਟ ਖਾ ਲਈ ਕਿਉਂ ਕਹਿੰਦਾ ਸਾਡੇ ਕੋਲ ਬੜਾ ਮਾਲ ਆ ਬੰਦੇ ਇਕੱਠੇ ਹੋ ਗਏ ਕਿ ਯਾਰ ਦਿਖਾ ਅੰਦਰ 5 ਮਾਲ ਰੱਖੇ ਗਏ ਅੱਛੀ ਗੱਲ ਉੱਤੇ ਵੱਡੀਆਂ ਗੱਲਾਂ ਨਾ ਕਰ ਆ ਸਫ਼ਰ ਚ ਉਲਟੀ ਸ਼ੁਰੂ ਹੋਣ ਵਾਲੀ ਆਈਟਮ ਤੁਹਾਡੇ ਤੋਂ ਸ਼ੁਰੂ ਹੋਈ ਹੈ ਅੱਜ ਹੀ ਕਲੈਸ਼ਨ ਰਿਪੀਟਰ ਦੇ ਨਾਲ ਅੱਛਾ ਜਿਹੜੀ ਬੱਸ 'ਚ ਬੈਠੇ ਉਲਟੀ ਆਉਂਦੀ ਇਹ ਇਹਨਾਂ ਤੋਂ ਸ਼ੁਰੂ ਇਹਨਾਂ ਦੇ ਘਰ ਤੋਂ ਸ਼ੁਰੂ ਹੋਈ ਉਸ ਤੋਂ ਪਹਿਲੇ ਨਹੀਂ ਸੀ ਆਇਆ ਤਾਂ ਸੁਣ ਭੁੱਖੇ ਪੇਟ ਹੁੰਦੀ ਨਾ ਬੇਟੇ ਤੇਰੇ ਸਕ੍ਰਿਪਟ 'ਚ ਨਾ ਬਹੁਤ ਜ਼ਿਆਦਾ ਜੰਪ ਨੇ ਨਹੀਂ, jump ਨਹੀਂ। ਕੰਟੀਨਿਊਟੀ ਨਹੀਂ ਗਈ ਆ ਤੁਹਾਨੂੰ ਹੁਣ ਪੂਰੀ ਸੁਣ ਲਓ ਉਹ ਰਿਵਾਲਵਰ ਲੈ ਕੇ ਆਏ 3-4 ਠੀਕ ਆ ਰਿਪੀਟਰ ਲੈ ਕੇ ਆਏ ਕਲੈਸ਼ਨਾਂ ਲੈ ਕੇ ਆਏ ਕੁੱਪਾ ਲੈ ਕੇ ਆਏ ਦਨਾਲੀ ਲੈ ਕੇ ਆਏ ਕਹਿੰਦੇ ਉਹਨਾਂ ਨੇ ਤੁਸੀਂ ਮਾਰੀਆਂ ਗੋਲੀਆਂ 60-70 ਗੋਲੀਆਂ ਮਾਰੀਆਂ ਉਹ ਮਾਰ ਕੇ ਚਲ ਗਏ ਉਸ ਤੋਂ ਬਾਅਦ ਮੇਰਾ ਮਾਮਾ ਉੱਠਿਆ ਟਾਂਗੇ ਤੇ ਬੈਠਾ ਆਪ ਹਸਪਤਾਲ ਗਿਆ ਵਾ ਤੇਰੇ ਵਰਗੇ ਬੰਦੇ ਨੂੰ ਬੰਦਾ ਕਵੇ ਨਾ ਕਿ ਨਰਾਨ ਕਾਨ ਗਿਆ ਕਦੀ ਤੇ ਕੋ ਤਰਸਿਆ ਮੂੰਹ ਕਰਕੇ ਕਹਿੰਦੇ ਮੇਰਾ ਪਾਸਪੋਰਟ ਹੀ ਨਹੀਂ ਬਣਿਆ ਹਾਂ ਓਏ ਤਾਂਬਲੀ ਅੱਛਾ ਯਾਰ ਉਹਨੂੰ 60-70 ਗੋਲੀਆਂ ਤੋਂ ਬਾਅਦ ਵੀ ਮਾਮਾ ਉੱਠਿਆ ਹਾਂਜੀ ਉੱਠ ਕੇ ਆਪ ਟਾਂਗੇ ਗੋਲੀਆਂ ਕਿਹੜੀਆਂ ਉਹਨੂੰ ਸਾਹ ਦੀਆਂ ਮਾਰ ਕੇ ਗਏ ਓਏ ਤੇਰੇ ਮਾਮਾ ਦਾ ਨਾਮ ਜਿਹੜੀਆਂ ਮਾਮਾ ਹੋਸਟ ਹੁੰਦੀਆਂ 60-70 ਗੋਲੀਆਂ ਖਾ ਕੇ ਨਾ ਕਬਾੜੀਏ ਕੋ ਜਾਣਾ ਬਣਦਾ ਸੀ ਤੇਰੇ ਮਾਮੂ ਚਲਾ ਗਿਆ ਬੇਟਾ ਤਾਂ ਉਹਨੂੰ ਚਾਹੀਦਾ ਹਾਂ 60-70 ਗੋਲੀਆਂ ਉਹਦੀਆਂ ਚੰਗੇ ਵਜ਼ਨ ਦੀਆਂ ਵਿਕ ਜਣੀਆਂ ਸੀ ਇਸ਼ਤਿਹਾਰੀ ਕੋ ਜੇ ਤੇਰੇ ਮਾਮੂ ਦੀ ਫਿਲਮ ਜਦੋਂ ਵਧੀ ਹੋਵੇ ਅੱਲਾ ਨੂੰ ਜਦੋਂ ਵਧੀ ਹੋਵੇ ਰੋਟੀ
ਅੱਜ ਜਾਗੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ, ਉਹ ਮਿਸਾਲ ਉਹਦੇ ਤੇ ਸੱਚੀ ਮੈਂ ਹੋਈ ਦੇਖੀ। ਏਡਾ ਠੀਕ ਆ? ਬਦਤਮੀਜ਼ ਹੈ ਤੇ ਮਾਮੇ ਨੂੰ ਗੋਲੀਆਂ ਵਜਣੇ ਆਪ ਸਾਨੂੰ ਫੋਨ ਇਕੱਠੇ ਕਰਨ ਦੇ, ਕਹਿੰਦਾ ਮਾਰੋ ਮਾਰੋ ਤੁਸੀਂ ਮਾਰੋ ਮੈਂ ਵੇਚੂੰਗਾ। ਆ ਤੁਸੀਂ ਮਾਰੋਗੇ ਤਾਂ ਭਾਜੀ ਮਸਾਲੇ ਗਿਆ ਵਾ ਉਥੋਂ ਫਿਰ ਸਾਜੀ ਉਹ ਇਲਾਜ ਕਰਾਇਆ ਵਾ ਤੇ ਹੱਥ ਕੜੀਆਂ ਲੱਗੀਆਂ ਹੋਈਆਂ, ਉਹਨਾਂ ਨੇ ਬੰਨਿਆ ਹੋਇਆ ਸੰਗਲਾਂ ਦੇ ਨਾਲ ਸਟੇਚਰ ਦੇ ਉੱਤੇ ਹੀ। ਪੁਲਿਸ ਵਾਲੇ 6-7 ਡਾਲੇ ਲੈ ਕੇ ਉੱਥੇ ਖਲੋਤੇ ਸੀਗੇ ਕਿ ਕਿਤੇ ਭੱਜ ਨਾ ਜਾਵੇ ਜਾਂ ਇਹਨੂੰ ਬੰਦੇ ਆ ਕੇ ਲੈ ਨਾ ਜਾਣ। ਉਹ ਮੈਂ ਉੱਥੋਂ ਡਾਇਰੈਕਟ ਉਹਨੂੰ ਜੇਲ੍ਹ ਦੇ ਵਿੱਚ, ਉੱਥੇ 32 ਸਾਲ ਉਹਨੇ ਕੈਦ ਕੱਟੀ। ਉਹਨੇ ਦੱਸਿਆ ਵੀ ਉੱਥੇ ਕਿਹੜੇ ਕਿਹੜੇ ਖਾਣੇ ਮਿਲਦੇ ਆ। ਇਹ ਹਕੀਕਤਨ ਸੱਚਾ ਵਾਕਿਆ 2016 ਦੀ ਗੱਲ ਹੋ ਹੈ। ਗਿਆ ਹੁਣ ਪੂਰੇ ਸ਼ੋਅ 'ਚ ਨਾ ਬੋਲੀ ਤੇ ਤੂੰ ਬੋਲ ਬੋਲ। ਅੱਛਾ ਘਰ ਦੇ ਸਾਰੇ ਲਾ ਮਾਣ ਹੈ ਤੇ ਕਿਤੇ ਕੰਮ ਯਾਰ ਆ ਟਾਈਮ ਨੋਟ ਕਰਕੇ ਕਮੈਂਟ ਕਰ ਦਈਓ, ਮੇਰ ਭਾਈ ਨੇ ਬੜੀ ਅੱਛੀ ਗੱਲ ਨਹੀਂ ਇਹਦੇ ਮਾਮੇ ਨੂੰ ਵੱਜੀਆਂ ਗੋਲੀਆਂ, ਬਾਅਦ ਚੋਂ ਡਾਕਟਰ ਨੇ ਗੋਲੀਆਂ ਕੱਢ ਕੇ ਉੱਥੇ ਚਿੱਕਲ ਭਰਤਾ ਸੀ ਸਾਡੀ। ਆਹੋ। ਉਹ ਨਾ ਫੇਰ ਉਹ ਸਹੀ ਹੋਇਆ। ਯਾਰ ਮੈਂ 60-70 ਗੋਲੀਆਂ ਮਾਰ ਕੇ ਕੁਪਾ ਵੇਲਾ ਕਰ ਗਏ, ਹਾਂਜੀ ਦਨਾਲੀਆਂ ਮਾਰ ਕੇ ਚਲੇ ਗਏ। ਰਿਵਾਲਵਰ ਵੀ ਆਓ ਤੇ ਮਾਮਾ ਬਾਅਦ ਚ ਉੱਠਿਆ ਤੇ ਉਹਨੇ ਉੱਠ ਕੇ ਕਿਹਾ ਯਾਰ ਕੀ ਰਾਲ ਹੈ ਯਾਰ। ਇਹਦੇ ਮਾਮੇ ਨੇ ਗੋਲੀਆਂ ਖਾ ਕੇ ਉਹਨਾਂ ਨੂੰ ਜ਼ਬਾਨ ਕੀਤੀ, ਕਹਿੰਦਾ ਭਾਈ ਖੈਰ ਨਾ ਜਾਓ ਸਵੇਰੇ ਗੋਲੀਆਂ ਪਹੁੰਚ ਜਾਣਗੀਆਂ ਤਾਂ। ਅੱਜ ਉਹਨੇ ਬੁਲਟ ਪ੍ਰੂਫ ਜੈਕਟ ਪਾਈ ਸੀ, ਦੁਸ਼ਮਣਦਾਰ ਬੰਦਾ ਸੀ। ਅੱਛਾ ਪਾਣੀ ਲਾਉਣ ਗਿਆ ਪਾਣੀ ਲਾਉਣ ਗਿਆ। ਦੁਸ਼ਮਣਦਾਰੀਆਂ ਕਿਤੇ ਐਵੇਂ ਹੀ ਹੋ ਜਾਂਦੀਆਂ ਵਾ। ਬੇਟੇ ਇਸ ਕਿਸਮ ਦੇ ਭੂੰਡ ਲੜੇ ਨਾ ਤੇਰੇ ਮਾਮੇ ਦੇ, ਬੁਲਟ ਪ੍ਰੂਫ। ਇਹ ਭਲਾ ਕਿਹਨੂੰ ਕਹਿੰਦੇ ਬੁੱਲ ਪ੍ਰੂਫ? ਇੱਥੇ ਪਰਾਤ ਬਣ ਲੈਂਦੇ, ਉੱਤੇ ਚੁੱਲ੍ਹੇ ਦਾ ਢੱਕਣ ਬਣ ਲੈਂਦੇ। ਓਏ ਬੋਲਟ ਨੂੰ ਜੈਕਟ ਮੀਰਾ ਕੋ ਹੁੰਦੀ ਆ, ਤੇਰੇ ਦਾਦੇ ਤੇ ਇਹ ਪਰਚਾ ਹੋਇਆ ਜੀ ਕਿ ਨਸ਼ੇ ਦਾ ਕੰਬਲ ਲੈ ਕੇ ਦੌੜ ਗਿਆ। ਸਹੀ ਬਾਬਾ ਜੀ ਸਾਹਿਬ ਉਹ ਫਾੜਵਾ ਤੁਹਾਡੇ ਘਰ ਦੇ ਕਿਤੇ ਭੂੰਡ ਲਾਏ ਨਾ ਤੇ ਚਿਮਟਾ ਨਹੀਂ ਲੱਭਦਾ ਉੱਥੇ ਲਾਉਣ ਵਾਸਤੇ, ਕੋਈ ਸ਼ੈ ਨਹੀਂ ਲੋਏ। ਸ਼ਾਇਦ ਨਹੀਂ ਲੱਭਦੀ ਏਡੇ ਤੋਂ ਕੋਕਾ ਨਾਲ ਨੱਚਣ ਦੀ ਹੈ ਤੁਹਾਡੇ ਘਰ। ਨਹੀਂ ਉਹ ਗੋਲੀਆਂ ਫਿਰ ਮਾਮੇ ਨੇ ਰੱਖ ਲਈਆਂ ਸੀ, ਜਦੋਂ ਕਿਸੇ ਨੂੰ ਭੂਣ ਲਾਦਾ ਸੀ ਇੱਕ ਗੋਲੀ ਕੱਢ ਕੇ ਉੱਥੇ ਮਲ ਦਿੰਦਾ ਸੀ। ਕਾਜੀ ਇੰਨੀ ਦੇਰ ਹੋ ਗਈ ਹੈ ਇਹਨਾਂ ਦੇ ਘਰ, ਹੁਣ ਭੁੱਖ ਬ੍ਰੇਕ ਡਾਂਸ ਕਰਨਾ ਪਈ। ਅੱਛਾ ਕਿ ਭੁੱਖ ਨੱਚਦੀ ਸੀ, ਹੁਣ ਭੁੱਖ ਉੱਥੇ ਤੇ ਬ੍ਰੇਕ ਡਾਂਸ ਕਥਕ ਕਰਦੀ ਹੋਈ। ਇਹਦਾ ਟੱਬਰ ਇੰਨਾ ਭੁੱਖਾ ਰਿਹਾ ਜੇ ਤੈਨੂੰ ਸੱਪ ਲੜਿਆ, ਸੱਪ ਦੇ ਮੂੰਹ 'ਚ ਝਾਗ ਆਉਣ ਲੱਗ ਗਈ। ਉਹ ਏਡਾ ਜ਼ਹਿਰੀਲਾ ਭੁੱਖਾ ਹੋ ਗਿਆ। ਇਹਦੇ ਮਾਮੇ ਨੂੰ ਮਲੇਰੀਆ ਹੋ ਗਿਆ, ਉਹ ਮਰਿਆ ਨਹੀਂ, ਸੋਹਣਾ ਹੋ ਗਿਆ। ਚਿੱਟਾ ਓ ਯਾਰ ਯਾਰ ਗੁੱਸੇ ਇੱਕ ਮੇਰਾ ਮਾਮਾ ਫੌਜ ਚ ਉਹ ਸਟਾਜ ਕਿੰਨੇ ਤੇਰੇ ਮਾਮੇ ਯਾਰ? ਤਿੰਨ ਮਾਮਾ ਸਾਜੀ ਇਹ ਉਹ ਤੇ ਨਹੀਂ ਜਿਨ੍ਹਾਂ ਦੇ ਮਾਮੇ ਗੋਰੀਲਾ ਟ੍ਰੇਨਿੰਗ ਲਈ ਹੈ ਸਟਾਜ। ਯਾਰ ਜਿਹੜਾ ਪਹਿਲੇ 60-70 ਗੋਲੀਆਂ ਦਾ ਸੀ ਉਹ ਹੁਣ ਠੀਕ ਹੈ, ਅੱਲਾ ਦਾ ਸ਼ੁਕਰ। ਚਲੋ ਹੁਣ ਦੂਆ ਉਹਨੇ ਸਟਾਜ ਜੀ ਗੋਰੀਲਾ ਟ੍ਰੇਨਿੰਗ ਲਈ ਆ। ਉਹ ਸੱਪ ਖਾ ਜਾਂਦਾ, ਚਲੋ ਉਹਦਾ ਬਿੱਛੂ ਖਾ ਜਾਂਦਾ। ਉਹ ਜੰਗਲਾਂ ਦੇ ਵਿੱਚ ਸੁੱਟ ਦਿੱਤਾ ਸੀਗਾ ਕਿ ਤੂੰ ਇੱਥੇ ਬਚ ਗਈਆਂ ਤੇ ਬਚ ਗਈਆਂ, ਮਰ ਗਈਆਂ। ਸਰਵਾਈਵ ਕਰ ਉਹਨਾਂ ਨੇ ਕਿਹਾ ਤੂੰ। ਹਾਂ ਉਹਨੇ ਉੱਥੇ ਸਟਰਗਲ ਬੜੀ ਕੀਤੀ, ਘਾਹ ਪੱਤੇ ਜਿਹੜੀ ਸ਼ੈ ਲੱਭੀ ਜਾਨਵਰ ਉਹਨੇ ਮਗਰਮੱਛ ਖਾ ਲਿਆ ਸੀ ਸਾਜੀ ਪੂਰਾ ਖਲੋਤਾ। ਉਹਦਾ ਲਾ ਲੈ ਵੱਢ ਕੇ ਉਹ ਏਡਾ ਖਤਰਨਾਕ ਬੰਦਾ ਹੋਇਆ ਵਾ ਉਹ ਮੇਰਾ ਮਾਮਾ। ਹੱਥ ਵੀ ਖਾਈ ਜਾਂਦਾ ਵਾ। ਉਹਨੇ ਦਮੂਈ ਖਾ ਲਈ ਸੀ ਇੱਕ ਸਾਜੀ, ਉਹਨੂੰ ਕੁਝ ਵੀ ਨਹੀਂ ਹੋਇਆ। ਤੂੰ ਵੀ ਤੇ ਸਿਰ ਖਾ ਹੀ ਦੇ। ਮਾਮੇ ਦੇ ਗਿਆ। ਅੱਛਾ ਫਿਰ ਇਹਦਾ ਕੀ ਮਕਸਦ ਹੈ ਇਸ ਗੱਲ ਦਾ? ਮੈਂ ਦੱਸ ਰਿਹਾ ਵੀ ਉਹ ਖਤਰਨਾਕ ਤੇ ਬੰਦਾ ਤੀਜਾ ਮਾਮਾ? ਉਹ ਕੌਣ ਉਹ ਹਜੇ ਮੈਂ ਤਿਆਰ ਕਰ। ਅੱਛਾ ਤੀਜਾ ਤੇ ਉਹ ਤੇਰੇ ਬੂ ਹੋ ਗਏ ਨਾ? ਨਹੀਂ ਉਹ ਤਾਂ ਮੇਰੇ ਵਾਲਾ ਸਾਹਿਬ ਆ, ਮਾਮੂ ਉਹ ਹੋਰ ਆ। ਮਾਮੂ ਹੋਰ ਆ, ਵਾਲ ਸਾਹਿਬ ਹੋਰ ਆ। ਆ ਵਾਸਤਾ ਕੀ ਫਰਕ ਪਾਤਾ ਇਹਨੇ। ਅੱਛਾ ਤੀਜੇ ਜਿਹੜੇ ਨੇ ਉਹ ਕਿੱਥੇ ਗਏ? ਉਹ ਆਰਾਮ ਖਾ ਕੇ ਮਰੇ ਨੇ। ਉਹਦੀ ਦੁਕਾਨ ਆ ਚੂੜੀਆਂ ਦੀ। ਅੱਛਾ ਉਸਤਾਦ ਜੀ ਬੋਲਦਾ ਹੈ ਜੇ ਜ਼ੁਬਾਨ ਨੂੰ ਵਾਲਾ ਹੈ, ਮੇਰੇ ਮਾਮੂ ਉੱਥੇ ਗਏ ਹੋਏ ਆ, ਮੇਰੇ ਮਾਮੂ ਉੱਥੇ ਨਹੀਂ ਹੋਇਆ। ਇਦਾਂ ਦਾ ਬੰਦਾ ਬੋਲਦਾ ਜ਼ਬਾਨ ਵੀ ਕਿੰਨੀ ਮੂੰਹ ਚੋਂ ਬਾਹਰ ਕਰ ਲੇਗਾ, ਨੋਨੀ ਤੱਕ ਲਾਈ। ਬੈਂਟਨ ਨਾਲ ਵੀ ਘੜੀ ਪਈ। ਪਰ ਇਹਦੇ ਦੰਦ ਰੂੰਦੇ ਆ। ਉਹਨੇ ਮਾਰਕੀ ਬਣਾਈ ਆ ਸਵੀਡਨ ਦੇ ਵਿੱਚ। ਹੈ ਸਵੀਡਨ ਦੇ ਵਿੱਚ ਮਾਰਕੀ ਬਣਾਈ ਆ ਆਪਣੀ। ਮਾਰਕੀ ਕੀ ਹੁੰਦੀ ਹੈ? ਮਾਰਕੀ ਜਿੱਥੇ ਸ਼ਾਦੀ ਵਿਆਹ ਢੁਕਦੇ ਆ, ਕੋਈ ਪਾਰਟੀ ਕੋਈ ਮੌਜ ਮੇਲਾ ਕਿਤੇ। ਸਾਜੀ ਇਹਨੇ ਪਿਛਲੇ ਹਫਤੇ ਮਾਨਾ ਵਾਲਾ ਛੋਟਾ ਦੇਖਿਆ ਵਾ। ਸਵੀਡਨ ਦੀ ਗੱਲ ਸੁਣ ਲਿਓ। ਨਹੀਂ ਯਾਰ ਮੈਂ ਬੜੇ ਦੂਰ ਗਿਆ ਮੈਂ। ਉਹ ਜਿਹੜਾ ਇੱਕ ਬਾਬਾ ਫੌਤ ਹੋਇਆ ਨੇ ਇਸ਼ਾਰਾ ਕਰਕੇ ਇਹਦਾ ਤਾਇਆ ਸੀਗਾ ਤੇ ਗੱਲਾਂ ਸੁਣ ਲਓ। ਹਾਂਜੀ ਉਹ ਜਿਹੜਾ ਸਿਗਰਟ ਮੰਗਦਾ ਉਸਤਾਦ ਜੀ ਮੇਰੇ ਅੰਕਲ ਆ ਪਾਕਿਸਤਾਨੀ 1500 ਰੁਪਏ ਦਾ ਕਿ 3500 ਰੁਪਏ ਦਾ ਸਿਗਰਟ ਬਣਦਾ, ਜਿਹੜੇ ਉਹ ਇੱਥੇ ਪੀਂਦਾ ਰਹਿ ਕੇ ਤੇ ਦਿਹਾੜੀ ਚ ਉਹਦੀ ਡੱਬੀ ਪੀਂਦਾ। ਸਾਜੀ ਇਹਨੇ ਆਪਣੇ ਮਾਮੇ ਨੂੰ ਅੰਕਲ ਕਿਹਾ, ਕਹਿੰਦਾ ਗਾਲ ਕੱਢ ਦੋ। USA ਚੋਂ ਉਹ ਲੈ ਕੇ ਨਹੀਂ ਉਹ ਜਿਹੜਾ ਇੱਕ ਸਿਗਰਟ ਕਿੰਨੇ ਦਾ ਵਾ? ਇੱਥੇ 1500 ਦਾ। ਪਾਕਿਸਤਾਨੀ 1500 ਦਾ ਜਾਂ ਉਹ ਤੇ ਤੇਰੀ ਫੈਮਿਲੀ ਚ ਅਕਸਰ ਲੋਕ ਪੀਂਦੇ। ਹਾਂਜੀ ਨਹੀਂ ਉਹ ਮੈਂ ਸਮਝ ਗਿਆ। ਉਹ ਸਿਗਰਟ 10 ਰੁਪਏ ਵਾਲਾ ਹੁੰਦਾ ਵਾ, 1490 ਦਾ ਉਹਦੇ ਵਿੱਚ ਚੀਜ਼ਾਂ ਪਾ ਕੇ ਉਹ 1500 ਵਾਲਾ ਕਰ ਲੈਂਦੇ ਆ। ਉਸ ਤੋਂ ਬਾਅਦ ਫਿਰ ਉਹ 1500 ਜਿਹੜਾ ਨਾ ਉਹ ਤਿੰਨ ਜਣੇ 500 ਪਾ ਕੇ ਬੈਠੇ ਹੁੰਦੇ ਆ, ਲੈ ਬਈ ਹੁਣ ਮੈਨੂੰ ਦੇ ਜਵਾਈ ਟੈਪ। ਉਹ USA ਤੋਂ ਮੰਗਾਇਆ ਉਹਨਾਂ ਨੇ, ਡੰਡਾ ਮੰਗਾਇਆ ਸਿਗਰਟਾਂ ਦਾ ਉਸਤਾਦ। ਉਹ ਸਿਰ ਚ ਮਾਰ ਕੇ ਤੇਰੇ। ਨਹੀਂ ਉਹ ਠੀਕ ਆ ਤੂੰ USA ਚੋਂ ਡੰਡਾ ਸਿਗਰਟਾਂ ਦਾ ਮੰਗਾਇਆ। ਉਹ ਤੇਰਾ ਦਾਦਾ ਨਾ ਚੌਰੀ ਦੇ ਹੁੱਕੇ 2 ਕਸ਼ ਲਾਉਣ ਵਾਸਤੇ ਸਾਰੀ ਦਿਹਾੜੀ ਇਹੀ ਕਹਿੰਦਾ ਸੀ, ਚੌਰੀ ਸਾਹਿਬ ਮੈਂ ਸ਼ਾਮੇ ਕਰ ਦਵਾਂ ਤੇ ਫਿਰ 2 ਕਸ਼ ਤੇ ਜਦੋਂ ਕਸ਼ ਲਾਉਣ ਦੀ ਵਾਰੀ ਹੋਈ ਚੌਰੀ ਪਤਾ ਜਾ ਕੰਮ ਆ ਚਾਹ ਲੈ ਕੇ ਆਓ, ਫੇਰ ਆਏ ਤੇ ਵਿਚਾਰਾ ਫੇਰ ਉਹਨੇ ਕਸ਼ ਲਾਉਣ ਚੌਰੀ ਕੋਲ ਜਾ ਬੋਤਲ ਲੈ ਕੇ ਆਵੇ। ਹੋਰ ਕੋਈ ਇਨਫੋਰਮੇਸ਼ਨ ਮੇਰੇ ਦਾਦਾ? ਨਹੀਂ ਉਹ ਤੂੰ ਛੱਡੀ ਆਪ ਦੇ ਹੀ ਜਾਂਦੇ ਆ। ਇਹ 3 ਵਾਰੀ ਜਦੋਂ ਇਹਨੇ ਕਿਹਾ ਨਾ
ਚੌਰੀ ਨੇ ਅਗਲਾ ਸਿਗਰਟ ਲਾਇਆ, ਕਹਿੰਦਾ ਹੁਣ ਛਾਵੇਂ ਕਰਦੇ ਆ। ਉਹਨੇ ਫਿਰ ਸਿਗਰਟ ਲਾਇਆ, ਕਹਿੰਦਾ ਧੁੱਪੇ ਕਰਦੇ ਆ। ਤੇ ਤੀਜੀ ਵਾਰੀ ਜਦੋਂ ਤੀਜਾ ਸਿਗਰਟ ਲਾਇਆ ਨਾ ਤੇ ਆ ਰਿਹਾ, ਤੇ ਚੌਰੀ ਨੇ ਸਿਗਰਟ ਲਾ ਕੇ ਆ, ਕਾਮੇ ਮੱਝ ਉੱਥੇ ਰਹਿਣ ਦੀ ਜਿੱਥੇ ਹੈ। ਕਿਤੇ ਮੰਗੇ ਨਾ। ਖਬਰਦਾਰ ਮੱਝ ਨੂੰ ਹੱਥ ਲਾਇਆ ਸੀ। ਕਹਿੰਦਾ ਮੇਰੇ ਕੋ ਆਖਰੀ ਸਿਗਰਟ ਆ ਉੱਥੇ ਹੀ ਰਹਿ। ਇੱਕ ਦੁਕਾਨ ਤੋਂ ਇਹਨੇ ਫ੍ਰੀ ਸਿਗਰਟ ਮੰਗਦਾ ਸੀਗਾ। ਇੱਕ ਦਿਨ ਫ੍ਰੀ ਸਿਗਰਟ ਲੈਣ ਗਈ ਗੋਲਡੀ ਵਾਲੇ ਬਾਬਾ ਨੇ, ਉਹ ਕਹਿੰਦੇ ਇਹਨੂੰ ਦੜਾ ਦੇ। ਉਹ ਡੱਬੀਆਂ ਬੋਲ ਕੇ ਯਾਰ ਕਿੱਦਾਂ ਬੋਲਦਾ ਇੱਕ ਦੜਾ ਦੇ ਜਾਣਾ ਕਿਤੇ ਆ ਸਿਰਫ ਆਖਰੀ ਦੀ ਸਮਝ ਆਈ ਦੜਾ ਦੇ ਦੀ। ਕਹਿੰਦਾ 1 2 3 4 ਦਾ ਮੈਂ ਸਿਗਰਟ ਪੀਂਦਾ ਰਹਿਣ ਕੇ ਦੜਾ ਦੇ ਦੜਾ ਦੇ। ਅੱਛਾ ਹੋਰ ਅੱਛਾ ਸਾਲਾ ਅੜਦਾ ਵੀ ਨਹੀਂ ਫਿਰ। ਬਲੋਚ ਤਾਇਆ ਰਹਿ ਗਿਆ ਤੇਰਾ, ਪੂਰਾ ਕੁੰਭਾ ਕਰ ਲਾ। ਕੁੰਭਾ ਪੂਰਾ ਕਰ। ਸਾਰੇ ਗਣਾ ਅੱਜ ਲੋ ਜੀ ਨਾਰਿਨ ਇੱਕ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਸਦਾਕਤ ਭਾਜੀ ਕੋ ਗਾਣਾ ਸੁਣਦੇ ਇੱਕ ਮਜ਼ੇਦਾਰ ਜਿਹਾ, ਠੀਕ ਹੈ ਜੀ। ਤੇ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਲੋ ਜੀ ਨਾਜ਼ਰੀਨ ਵੈਲਕਮ ਬੈਕ ਜੀ। ਭਾਈ ਸਦਾਕਤ ਸਾਡੇ ਨਾਲ। ਭਾਜੀ ਕੀ ਹਾਲ ਜੀ? ਜੀ ਅਲਹਮਦੁਲਿਲਾ ਜਾਨੇ ਭਾਈ ਮੈਂ ਠੀਕ, ਤੁਸੀਂ ਠੀਕ ਹੋ? ਅਲਹਮਦੁਲਿਲਾ। ਭਾਜੀ ਮੈਂ ਗਾਣਾ ਸੁਣਨ ਤੋਂ ਪਹਿਲੇ ਤੁਹਾਨੂੰ ਇਹ ਪੁੱਛਾਂਗਾ ਵੀ ਇਹ ਸਿਹਤ ਦਾ ਕੀ ਮਸਲਾ, ਤੁਸੀਂ ਕਿਉਂ ਨਹੀਂ ਵੱਧਦੇ ਫੁੱਲਦੇ? ਕੋਈ ਲੌਕ ਲਾਇਆ ਤੁਹਾਨੂੰ ਕਿਸੇ ਨੇ? ਕੋਈ ਪੈਟਰਨ ਲੱਗਾ ਤੁਹਾਨੂੰ? ਉਹ ਐਕਚੁਅਲੀ ਮਾਸ਼ਾਅੱਲਾ ਸ਼ੁਰੂ ਤੋਂ ਜਸਾਮਤ ਇਸ ਕਿਸਮ ਦੀ ਹੈ ਕਿ ਬਾਕੀ ਮਾਸ਼ਾਅੱਲਾ ਮਾਮਲਾ ਸਭ ਠੀਕ ਨੇ। ਤੇ ਬਾਕੀ ਜਿਹੜੇ ਭੈਣ ਭਾਈ ਸਾਰੇ ਕਜ਼ਨ ਕੁਜ਼ਨ ਸਾਰੇ ਹਾਂ ਉਹ ਸਭ ਠੀਕ ਠਾਕ, ਉਹ ਮਾਸ਼ਾਅੱਲਾ ਹੈਲਦੀ ਨੇ ਸਭ। ਤੁਸੀਂ ਕੀ ਗੱਲ ਕੀ ਹੈ? ਮੇਰੀ ਸ਼ੁਰੂ ਤੋਂ ਜਸਾਮਤ ਹੀ ਕੁਛ ਇਸ ਕਿਸਮ ਉਹ ਦੀ। ਜਿੱਦਾਂ ਉਹ ਗੱਲ ਬਣੀ, ਕਹਿੰਦੇ ਤੁਹਾਨੂੰ ਕੋਈ ਇਹ ਨਹੀਂ ਕਹਿ ਗਿਆ ਕਿ ਇੱਥੇ ਖਲੋ ਮੈਂ ਆਇਆ, ਇੱਥੇ ਹੀ ਠਹਿਰ ਜਰਾ, ਤੇ ਤੁਸੀਂ ਠਹਿਰ ਗਏ ਉੱਥੇ ਹੀ। ਬਿਲਕੁਲ ਜੀ ਬਿਲकुल। ਭਾਜੀ ਕੀ ਸੁਣਾ ਰਹੇ ਹੋ? ਜੀ ਗਜ਼ਲ ਪੇਸ਼ ਕਰ रहा हूँ मेहदी हसन साहब दी। मैं होश में था तो फिर नहीं सॉरी, जिंदगी में तो सभी प्यार हाँ, जिंदगी में तो सभी प्यार किया करते हैं नाज़रीन, लेकिन असी तक को वो भी कैसे दिन सुननी है मैं जी, होश में था तो जरूर, फिर जरूर, उसमें जरूर। मर गया कैसे? किया। लेकिन है भी ठीक है, जिंदगी में तो सभी प्यार किया करते हैं, मैं तो मरकर भी मेरी जान तुझे चाहूंगा। जी पाजी बिस्मिल्लाह। जान भाई शेयर कर रहा हूँ। जी जी। मुझको अच्छा नहीं लगता तेरा हम नाम कोई, मुझको अच्छा नहीं लगता तेरा हम नाम कोई, कोई तुझ सा हो तो फिर नाम भी तुझ सा रखो। ਭਾਜੀ ਬਹੁਤ ਸ਼ੁਕਰੀਆ, ਥੈਂਕ ਯੂ ਭਾਜੀ। ਭਾਜੀ ਦੇਖ ਲਓ ਯਾਰ ਮੁਹੱਬਤ ਆ ਕੇ ਐ 2 ਮਿੰਟ ਦੇ ਗਾਣੇ ਵਾਸਤੇ ਵਿਚਾਰੇ ਪਤਾ ਨਹੀਂ ਕਿੱਥੋਂ ਆਉਂਦੇ ਨੇ, ਠੀਕ ਹੈ ਨਾ। ਤੇ ਸਾਡੀ ਮੁਹੱਬਤ ਦੇ ਵਿੱਚ ਜੀ। ਤੇ ਇਹਨਾਂ ਭਾਜੀ ਦਾ ਚੈਨਲ ਵੀ ਹੈ ਇੱਕ, ਭਾਜੀ ਦਾ ਚੈਨਲ ਬੜਾ ਪੁਰਾਣਾ ਸੀ। ਮੈਂ ਕਿਹਾ ਭਾਜੀ ਤੁਸੀਂ ਉੱਤੇ ਵੀ ਕੋਈ ਗਾਣਾ, ਸਾਡੇ ਹਰ ਬੰਦਾ ਗਾਣਾ ਨਹੀਂ ਪਸੰਦ ਕਰਦਾ, ਤੇ ਜਿਹੜੇ ਭਾਜੀ ਨੂੰ ਪਸੰਦ ਕਰਦੇ ਨੇ, ਤੁਹਾਨੂੰ ਪਤਾ ਭਾਜੀ ਤੁਹਾਡੇ ਪੁਰਾਣੇ ਜਿਹੜੇ ਕੋਈ ਗਾਣੇ ਕੋਈ ਐਲਬਮ ਸੀ, ਲੋਕਾਂ ਨੇ ਬਹੁਤ ਨਾਂ ਲੈ ਕੇ ਗਏ ਜੀ ਅਸੀਂ ਭਾਜੀ ਨੂੰ ਇਦਾਂ ਜਾਣਦੇ ਹਾਂ, ਅਸੀਂ ਆਹ ਗਾਣਾ ਸੁਣਿਆ ਸੀ। ਉਹ ਤੁਹਾਡਾ ਇੱਕ ਆਈਟਮ ਸੀ हाँ जी डोली सलामत, हाँ जी तेरी शादी पे उठेगा जनाजा तेरे आशिक का की सी। तेरी शादी पे उठेगा जनाजा तेरे आशिक का। ਉਹ ਬੜੇ ਆਸ਼ਿਕ ਜਿਹੜੇ ਨੇ ਉਹਨਾਂ ਨੇ ਪਛਾਣ ਲਿਆ ਤੁਹਾਨੂੰ, ਠੀਕ ਹੈ ਨਾ। ਤੇ ਭਾਜੀ ਉਹਨਾਂ ਦਾ ਚੈਨਲ ਆ, ਅਸੀਂ ਇੱਕ ਵੀਡੀਓ ਥੋੜੀ ਜਿਹੀ ਕੀਤੀ ਸੀ ਐਵੇਂ, ਇੱਕ ਮੈਂ ਉਹ ਮੈਂ ਦੱਸਣਾ ਨਹੀਂ, ਇਹਨੂੰ ਤੁਸੀਂ ਦੇਖਣਾ। ਉਹਦੇ ਸਟਾਰਟ ਤੇ ਮੈਂ ਇੱਕ ਤਰੀਕਾ ਵੀ ਦੱਸਿਆ ਸੀ ਇੱਕ ਕੰਮ ਕਰਨ ਦਾ। ਉਸ ਤੋਂ ਬਾਅਦ ਫਿਰ ਭਾਜੀ ਕੋ ਮੈਂ ਇੱਕ ਆਪਣੀ ਪਸੰਦ ਦਾ ਗਾਣਾ ਸੁਣਿਆ ਸੀ, ਠੀਕ ਹੈ ਜੀ। ਉਹਨਾਂ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਭਾਜੀ ਦੇ ਚੈਨਲ ਨੂੰ। ਤੇ ਕਿੰਨੇ ਸਬਸਕ੍ਰਾਈਬਰ ਸੀ ਭਾਜੀ? ਹਾਲੇ ਤੇ ਮੇਰਾ 10-15 ਹੀ ਸੀ। ਹਾਂ ਬਾ ਫੌਰਨ ਨਾ 1000 ਪੂਰਾ ਕਰ ਦਿਓ ਭਾਜੀ ਦੇ ਚੈਨਲ ਦਾ ਸਬਸਕ੍ਰਾਈਬ, ਤੇ ਵਾਚ ਟਾਈਮ ਵੀ ਪੂਰਾ ਕਰ ਦਿਓ, ਠੀਕ ਹੈ ਜੀ। ਤੇ ਅਸੀਂ ਕੀ ਕਰਦੇ ਹਾਂ ਹੁਣ, ਏਦਾਂ ਬਹਿ ਗਏ ਨਾ ਤੇ ਇਹਦੇ 'ਚ ਤਾਂ ਗਾਣਾ ਹੋ ਗਿਆ, ਹੁਣ ਅਸੀਂ ਬਾਹਰ ਜ਼ਰਾ ਬਹਿ ਜਾਣਾ। ਅਸੀਂ ਉੱਥੇ ਘੰਟਾ 1.5 ਘੰਟਾ ਬੈਠੇ, ਆਪਣੀ ਰੂਹਦਾਰੀ, ਆਪਣੇ ਗਾਣੇ ਅੱਛੇ, ਮੈਂ ਵੀ ਗਾਉਂਦਾ ਰਹਿਣਾ, ਭਾਜੀ ਵੀ ਗਾਉਂਦੇ ਰਹਿੰਦੇ, ਨੋਨੇ ਵੀ ਲੱਗਾ ਰਹਿੰਦਾ। ਉਹ ਵੀ ਅਗਰ ਤੁਸੀਂ ਦੇਖਣਾ ਸਾਡਾ ਬਹਿਣਾ ਕਿ ਵੀ ਅਸੀਂ ਉੱਥੇ ਕੀ ਸ਼ੁਗਲ ਮੇਲਾ ਕਰਦੇ ਹਾਂ, ਉਹ ਮਿਊਜ਼ਿਕ ਦੇ ਵੱਲ ਲੈਣਾ, ਫਿਰ ਭਾਜੀ ਦਾ ਚੈਨਲ ਸਬਸਕ੍ਰਾਈਬ ਕਰ ਲਓ। ਇੱਕ ਵੀਡੀਓ ਅਪਲੋਡ ਜਿਹੜੀ ਨਾ ਉਹ ਹੋ ਗਈ ਹੈ ਇਸ ਚੈਨਲ ਤੇ, ਦਾ ਲਿੰਕ ਮੈਂ ਥੱਲੇ ਪਾ ਦਿੰਦਾ, ਠੀਕ ਹੈ ਜੀ। ਲਾਜ਼ਮੀ ਸਬਸਕ੍ਰਾਈਬ ਕਰ ਲਓ ਤੇ ਉਹਨੂੰ ਵੀਡੀਓ ਨੂੰ ਵੇਖੋ ਔਰ ਇੰਜੋਏ ਕਰੋ। ਆਪਣਾ ਬਹੁਤ ਖਿਆਲ ਰੱਖੋ। ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰਾਖਾ। ਲਵ ਯੂ।